ਬਾਬਾ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਬੇਦਬੀ ਦੀ ਗੱਲ ਹੈਗੀ ਹੈ, ਕਾਫੀ ਗੱਲਾਂ ਘੁੰਮ ਫਿਰ ਕੇ ਪਹੁੰਚੀਆਂ। ਆਖਿਰ ਉਸ ਦਿਨ ਹੋਇਆ ਕੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੇ? ਤੇ ਮੈਂ ਉਹਨੂੰ ਜਾਣ ਸਰ ਪੁੱਛਿਆ ਵੀ ਤੂੰ ਇਹ ਕਿਉਂ ਕੀਤਾ, ਬੇਅਦਬੀ ਕਿਉਂ ਕੀਤੀ, ਤੈਨੂੰ ਸ਼ਰਮ ਨਹੀਂ ਆਈ? ਗੁਰੂ ਸਾਹਿਬ ਦੀ ਬੇਅਦਬੀ ਤਾਂ ਹੀ ਇਹ ਤੇਰਾ ਹਾਲ ਕਰਿਆ ਸਿੰਘਾਂ ਨੇ। ਕੀ ਤੇਰਾ ਨਾਂ ਕੀ ਆ, ਪਿੰਡ ਕਿਹੜਾ, ਤੈਨੂੰ ਕਿਹਨੇ ਭੇਜਿਆ, ਦੱਸ ਗੁਰੂਆਂ ਦੇ ਨਾਮ ਲੈ ਕੇ ਫਿਰ ਉਹਨੇ ਕਿਹਾ ਵੀ ਮੈਂ ਇਹ ਘਟਨਾ ਬੇਅਦਬੀ ਕੀਤੀ ਆ, ਪਿਆਰੇ ਖਾਲਸਾ ਜੀ ਮੇਰਾ ਵੱਧ ਕਰ ਦਿਓ। ਉਹਨੇ ਕੁਛ ਕਿਹਾ, ਪਤਾ ਨੂੰ ਫਿਰ ਪਤਾ ਲੱਗ ਵੀ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ। ਹੋ ਸਕਦਾ ਦੁਬਾਰੇ ਉਹ ਗੁਰੂ ਗ੍ਰੰਥ ਇੱਕ ਤਲਵਾਰ ਚੱਕ ਕੇ ਲੈ ਗਿਆ ਸੀ, ਵੀ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਉਹ ਦੁਬਾਰੇ ਲੈਣ ਗਿਆ ਹੋਵੇ, ਵੀ ਇਹ ਤਾਂ ਸਰ ਵੱਲੋਂ ਆ ਗਿਆ। ਫਿਰ ਉਹਨੇ ਭੱਜ ਕੇ ਫੜ ਲਿਆ ਇਹਨੂੰ ਵੀ ਤੂੰ ਗ੍ਰੰਥ ਚੱਕ ਕੇ ਲੈ ਗਿਆ ਮਹਾਰਾਜ ਦਾ ਸਰੋਵ ਦਾ। ਫਿਰ ਉਸ ਤੋਂ ਬਾਅਦ ਉਹਦੇ 5-7 ਦਿਨ ਉਹਨੇ ਡਾਂਗਾਂ ਮਾਰੀਆਂ, ਦੱਸ ਕਿੱਥੇ ਆ। ਫਿਰ ਉਹਨੇ ਦੱਸਿਆ ਵੀ ਇਹ ਲਿਜਾ ਕੇ ਵੀ ਆਹ ਪਿਆ ਸਾਈਕਲ 'ਤੇ। ਅਤੇ ਜਿਹੜਾ ਸਰਬਜੀਤ ਸਿੰਘ ਸੀਗਾ, ਜਦੋਂ ਉਹਨੇ ਦੇਖਿਆ ਵੀ ਇਹ ਗ੍ਰੰਥ ਇਹਦੇ ਕੋਲ ਬੇਦਬੀ ਕਰਤੀ, ਉਹਨੇ ਫਿਰ ਤਲਵਾਰ ਦੇ ਨਾਲ ਉਹਦੇ ਬਾਲਕ ਦਾ ਗੁੱਟ ਵੱਢਤਾ। ਇਹ ਇੱਕ ਬਹੁਤ ਵੱਡੀ ਛੋਟੀ ਸਾਜ਼ਿਸ਼ ਨਹੀਂ ਹੈ। ਪਹਿਲਾਂ ਤਾਂ ਧੁਰੇ ਤੋਂ ਹੀ ਗੁਰੂ ਸਾਹਿਬ ਨੇ ਦੇਖੋ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ, ਅਜੇ ਤੱਕ ਉਹਨਾਂ ਦਾ ਇਨਸਾਫ ਇੱਕ ਵੀ ਨਹੀਂ ਮਿਲਿਆ। ਪਰ ਇੱਥੇ ਆ ਪਹਿਲੀ ਵਾਰੀ ਨਿਹੰਗ ਸਿੰਘਾਂ ਦੇ ਦਲ ਪੰਥ ਦੇ ਵਿੱਚ ਆ ਕੇ ਪੜਾਅ ਦੇ ਉੱਤੇ ਆ ਕੇ ਬੇਅਦਬੀ ਕਰਦੇ, ਫਿਰ ਸਿੰਘ ਤਾਂ ਖੋਲ ਤਾਂ ਜਿਹੜਾ ਖੂਨ ਸੀ ਤਾਂ ਖੋਲ੍ਹਣਾ ਹੀ ਸੀਗਾ। ਹੁਣ ਕਈ ਸਵਾਲ ਖੜੇ ਕਰਦੇ ਨੇ ਢੱਡੀਆਂ ਵਾਲੇ ਮੂਰਖ ਬੰਦੇ ਵੀ ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੈ। ਸਰਬਲੋਧ ਪੋਥੀ ਸੀ ਉਹਦਾ, ਵੀ ਜੇ ਸਰਬਲੋਧ ਨਹੀਂ ਪੋਥੀ, ਗੁਰੂ ਸਾਹਿਬ ਦਾ ਉਹ ਅੰਗ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆ। ਜੇ ਇਹਦਾ ਮਤਲਬ ਵੀ ਉਹਦੇ ਚੈਨ ਮਨ ਨੂੰ ਤਾਂ ਪੈਂਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹ ਅੱਗ ਲਾ ਦਿੰਦਾ, ਫਿਰ ਤਾਂ ਉਹਦੇ ਮਨ ਨੂੰ ਕਾਲਜ ਨੂੰ ਠੰਡ ਪੈ ਜਾਂਦੀ ਵੀ ਹੁਣ ਹੋਈ ਆ ਬੇਅਦਬੀ, ਵੀ ਹੁਣ ਨਜ਼ਾਰਾ ਆਇਆ ਇਹਨੂੰ ਮਾਰਨ ਦਾ। ਉਹਨੇ ਵੀ ਕਹਿਤਾ ਹਾਂ ਮੈਂ ਉਹਦੇ ਤਲਵਾਰ ਮਾਰੀ ਆ, ਮੁੱਕਰਿਆ ਨਹੀਂ ਹੈਗਾ, ਜੇਲ੍ਹ ਦੇ ਵਿੱਚ। ਹੁਣ ਉਹਨੂੰ ਆਪਦਾ ਪਰਿਵਾਰ ਨਹੀਂ ਦਿਸਦਾ ਸੀਗਾ, ਮੇਰੇ ਪਰਿਵਾਰ ਦੇ ਨੌਜਵਾਨ ਬੱਚੀਆਂ ਨੇ, ਕੱਲ੍ਹ ਨੂੰ ਵਿਆਹੁਣ ਵਾਲੀਆਂ ਨੇ। ਉਹਦਾ ਜਿਗਰਾ ਦੇਖੋ, ਉਹ ਹੋਰ ਦਲ ਪਾਉਂਦਾ ਹੋ ਕੇ ਹੋਰ ਕਿਸੇ ਸਿੰਘ ਨੂੰ ਪੇਸ਼ ਕਰ ਸਕਦਾ ਸੀ, ਨਹੀਂ, ਉਹਨੇ ਯੋਧਿਆਂ ਵਾਲਾ ਕੰਮ ਕੀਤਾ ਆਪਦੇ ਆਪ ਨੂੰ ਪੇਸ਼ ਕਰਕੇ। ਦੇਖੋ ਸਾਨੂੰ ਤਾਂ ਉਹਨਾਂ ਨੇ ਹੁਣ ਤਾਲਬਾਨ ਤੋਂ ਵੀ ਅੱਗੇ ਬਣਾ ਕੇ ਰੱਖਤਾ, ਪਰ ਅਸੀਂ ਗੁਰੂ ਸਾਹਿਬ ਵਾਸਤੇ ਤਾਲਬਾਨ ਹੀ ਚੰਗੇ। ਜੇ ਤਾਂ ਅਸੀਂ ਬਟਨਾਂ ਦੇ ਲੜੀਏ ਫਿਰ ਤਾਂ ਅਸੀਂ ਸਰਦਾਰ ਹਾਂ, ਗੁਰੂ ਕੀ ਸ਼ਾਨ ਆ, ਅਤੇ ਜੇ ਅਸੀਂ ਆਪਦਾ ਹੱਕ ਮੰਨ ਗਏ ਫਿਰ ਅਸੀਂ ਅੱਤਵਾਦੀ ਹਾਂ। ਜਿਹੜਾ ਅਮਨ ਸਿੰਘ ਆ, ਉਹਦੀਆਂ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਨੇ, ਸਾਡਾ ਉਹਦੇ ਨਾ ਸਾਨੂੰ ਉਹ ਪੁੱਛ ਕੇ ਗਿਆ, ਨਾ ਉਹਨੇ ਸਾਨੂੰ ਆ ਕੇ ਦੱਸਿਆ। ਉਹ ਪਿੰਕੀ ਕਿਹੜਾ ਉਹਦੇ ਨਾਲ ਖੜਾ, ਅਸੀਂ ਬਿਲਕੁਲ ਉਹਦਾ ਵਿਰੋਧ ਕਰਦੇ ਹਾਂ। ਉਹ ਸਪਸ਼ਟੀਕਰਨ ਉਹਨੇ ਦੇਣਾ, ਅਸੀਂ ਨਹੀਂ ਦੇਣਾ। ਅਸੀਂ ਉਹਦਾ ਅੱਜ ਤੋਂ ਬਾਅਦ ਬਾਈਕਾਟ ਆ ਸਾਡਾ ਕੋਈ ਲੈਣਾ ਦੇਣਾ ਉਹਨੇ ਸਿੰਘਾਂ ਦਾ ਨਾ ਸਾਡੇ ਦਲ ਪੰਥਾਂ ਨਾਲ। ਉਹ ਕੁਛ ਉਹਦੀ ਪੂਰੀ ਤਫਤੀਸ਼ ਹੋਣੀ ਚਾਹੀਦੀ ਆ ਧੁਰ ਤੱਕ। ਜੇ ਉਹ ਬੇਅਦਬੀ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ, ਉਹਦਾ ਅਸਰ ਵੀ ਉਦੋਂ ਭੈੜਾ ਕਰਾਂਗੇ ਜਿਹੜਾ ਉਹਦਾ ਕਰਿਆ। ਇਹ ਵੱਡਾ ਜੋ ਵੀ ਘਟਨਾ ਇੱਥੇ ਕਰਮ ਹੋਇਆ ਬੇਅਦਬੀ ਦਾ, ਇਹਦੇ ਪਿੱਛੇ ਸਰਕਾਰ ਦੀ ਵੱਡੀ ਸਾਜ਼ਿਸ਼ ਆ ਮੋਰਚੇ ਨੂੰ ਢਾਹ ਲਾਉਣ ਵਾਸਤੇ, ਮੋਰਚਾ ਫੇਲ ਕਰਨ ਵਾਸਤੇ, ਮੋਰਚਾ ਖਤਮ ਕਰਨ ਵਾਸਤੇ। ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਕਿਜੇ ਸਿਰ ਕਿਰਪਾਨ ਜਾਂ ਸੰਗ ਕਿਰਪਾਨ। ਜੇ ਤੁਸੀਂ ਨਿਹੰਗ ਸਿੰਘਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਬੋਲ ਸਕਦੇ, ਖਿਲਾਫ ਹੀ ਬੋਲੋ। 2 ਗੱਲਾਂ, ਚਿਹਰਾ ਤੇ ਨੰਗਾ ਹੋਵੇ ਨਾ, 4 ਗੱਲਾਂ ਤੁਸੀਂ ਖਿਲਾਫ ਬੋਲੋ ਵੀ ਉੱਥੇ ਬਹੁਤ ਮਾੜਾ ਹੋਇਆ ਸਿੰਘੂ ਤੋਂ, ਜੀ ਇੰਝ ਕੀਤਾ। ਸਾਡੇ ਪੰਥ ਦੇ ਠੇਕੇਦਾਰ ਬੋਲਦੇ ਹੀ ਨਹੀਂ, ਮੂੰਹ ਹੀ ਨਹੀਂ ਖੋਲਦੇ। ਕਿਸੇ ਨਾ ਕਿਸੇ ਪਾਸੇ ਤੇ ਬੋਲਣਾ ਚਾਹੀਦਾ ਨਾ ਉਹਨਾਂ ਨੂੰ। ਸਾਡੀਆਂ ਨਾ ਸਰਕਾਰ ਏਜੰਸੀਆਂ ਸਾਡੀ ਜ਼ਮੀਰ ਨੂੰ ਮਾਰ ਰਹੀ ਹੈ। ਸਾਨੂੰ ਦੇਖ ਰਹੀ ਹੈ ਵੀ ਜਿਹੜੇ ਹਰੀ ਸਿੰਘ ਨਲਵੇ ਦੇ ਵਾਰਸ ਸੀ, ਬਾਬਾ ਦੀਪ ਸਿੰਘ ਦੇ ਵਾਰਸ ਸੀ, ਇਹ ਉਹ ਹੈਗੇ ਆ ਕਿ ਖਤਮ ਹੋ ਚੁੱਕੇ ਆ। ਰਜਿੰਦਰ ਸਿੰਘ ਭੌਂਕਦਾ ਤੇ ਹੈਗਾ ਏ। ਜੇ ਆਉਣ ਵਾਲੇ ਟਾਈਮ ਤੇ ਲੋਕਾਂ ਨੇ ਜੁੱਤੀ ਫੇਰ ਕੇ ਨੰਗਾ ਕਰਕੇ ਉਹਦੇ ਕੋਲੋਂ ਹਿਸਾਬ ਮੰਗ ਲਿਆ ਵੀ ਤੂੰ ਦੱਸ ਜਿਹੜਾ ਸੰਯੁਕਤ ਮੋਰਚੇ ਦਾ ਪੈਸਾ ਆ ਉਹ ਕਿੱਥੇ ਗਿਆ, ਉਹ ਦੱਸ ਤੂੰ ਕਿੱਥੇ ਗਿਆ। ਜੇ ਸਾਡੇ ਨਿਹੰਗ ਸਿੰਘਾਂ ਕੋ ਆਇਆ, ਅਸੀਂ ਬਿਲਕੁਲ ਹਿਸਾਬ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈ ਕਿ ਇਹ ਸਿੰਘੂ ਬਾਰਡਰ ਦਾ ਨਿਹੰਗ ਡੇਰਿਆਂ ਦਾ ਜਿਹੜਾ ਆਪਾਂ ਕਹਿੰਦੇ ਸਿੰਘਾਂ ਦੀ ਜਗ੍ਹਾ ਦੱਸ ਦਈਏ, ਉਹੀਓ ਹੀ ਨਿਹੰਗ ਬਾਣੇ ਦੇ ਸਾਡੇ ਉਹ ਸੂਰਮੇ ਹੈਗੇ ਨੇ ਜਿਨ੍ਹਾਂ ਕਰਕੇ ਹਲੇ ਤੱਕ ਸਰਕਾਰਾਂ ਦੀ ਜ਼ਰੂਰਤ ਨਹੀਂ ਪਈ ਇਸ ਸਿੰਘੂ ਮੋਰਚੇ ਨੂੰ ਹਟਾਉਣ ਦੇ ਲਈ। 26 ਜਨਵਰੀ ਦਾ ਵਾਕਿਆ ਤੁਹਾਨੂੰ ਯਾਦ ਕਰਾ ਦਿੰਦੇ ਹਾਂ, ਜਿਸ ਵੇਲੇ ਬਾਰਡਰ ਦੇ ਉੱਤੇ ਕਹਿ ਲਈਏ, ਬਾਈਪਾਸ ਦੇ ਉੱਤੇ ਕਹਿ ਲਈਏ, ਆਂਸੂ ਗੈਸ ਦੇ ਗੋਲੇ ਚੱਲ ਰਹੇ ਸਨ, ਲਾਠੀ ਚਾਰਜ ਕਰ ਰਹੇ ਸਨ, ਤੇ ਉਸ ਵੇਲੇ ਇਹੋ ਨਿਹੰਗ ਸਿੰਘ ਸਨ ਜਿਹੜੇ ਘੋੜੇ ਦੀ ਕਾਠੀਆਂ ਦੇ ਉੱਤੇ ਬੈਠ ਕੇ ਜਿਨ੍ਹਾਂ ਨੇ ਉਹ ਮੋਰਚਾ ਸਫਲ ਕੀਤਾ ਤੇ ਸੰਗਤਾਂ ਲਾਲ ਕਿਲੇ ਤੱਕ ਪਹੁੰਚੀਆਂ, ਜਾਂ ਕਹੀਏ ਕਿ ਦਿੱਲੀ ਦੀ ਹਦੂਦ ਦੇ ਅੰਦਰ ਪਹੁੰਚੀਆਂ। ਅੱਜ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ, ਮਗਰ ਅਗਰ ਉਸ ਤੋਂ ਪਹਿਲੇ ਦੀ ਅਸੀਂ ਗੱਲ ਕਰਨੇ ਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਿੰਘੂ ਮੋਰਚੇ ਦੇ ਉੱਤੇ ਹੁੰਦੀ ਹੈ, ਉਸ ਸਾਰੇ ਮਸਲੇ ਦੀ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਉਚੇਚਾ ਤੌਰ ਦੇ ਉੱਤੇ ਪਹੁੰਚੇ ਹਾਂ। TV 84 ਦੀ ਟੀਮ ਉਚੇਚਾ ਪਹੁੰਚੀ ਹੈਗੀ ਹੈ ਨਿਹੰਗ ਸਿੰਘਾਂ ਦੇ ਡੇਰੇ ਦੇ ਅੰਦਰ, ਤੇ ਸਾਡੇ ਨਾਲ ਬਾਬਾ ਰਾਜ ਸਿੰਘ ਜੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਬੇਦਬੀ ਦੀ ਗੱਲ ਹੈਗੀ ਹੈ, ਕਾਫੀ ਗੱਲਾਂ ਘੁੰਮ ਫਿਰ ਕੇ ਪਹੁੰਚੀਆਂ। ਆਖਿਰ ਉਸ ਦਿਨ ਹੋਇਆ ਕੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੇ? ਦੇਖੋ ਉਸ ਦਿਨ ਦੁਸਹਿਰਾ ਦਿਨ ਸੀਗਾ, ਤੇ ਤਕਰੀਬਨ ਅੰਮ੍ਰਿਤ ਦੇ ਵੇਲੇ ਦਾ ਟਾਈਮ ਸੀ, 5:15 ਵਜੇ। ਇਹ ਮੈਨੂੰ ਸਿੰਘ
ਆਇਆ ਮੇਰੇ ਕੋਲੇ। ਮੈਂ ਹਜੇ ਇਸ਼ਨਾਨ ਕਰਨਾ ਸੀਗਾ, ਉਧਰ ਮੈਦਾਨ ਜਾ ਕੇ ਆਇਆ ਸੀਗਾ, ਤੇ ਇਹਨੇ ਆ ਕੇ ਦੱਸਿਆ ਵੀ ਬਾਬਾ ਜੀ ਇਹ ਸਿੰਘ ਆਪਣੇ ਜਿਹੜੇ ਆਪਣੇ ਸਟੇਜ ਆ ਮੁੱਖ, ਉੱਥੇ ਸਿੰਘਾਂ ਨੇ ਬੰਦਾ ਵੱਢ ਕੇ ਟੰਗਿਆ ਪਿਆ, ਤੇ ਉਹਦਾ ਗੁੱਟ ਵੜਤਾ ਵਾ, ਉੱਥੇ ਪੁੱਠਾ ਕਰਕੇ ਟੰਗਿਆ ਪਿਆ। ਮੈਂ ਕਿਹਾ ਕਾਰਨ ਕੀ? ਇਹਨੇ ਕਿਹਾ ਕਹਿੰਦਾ ਬੇਅਦਬੀ ਉਹਨੇ ਕਰਤੀ। ਮੈਂ ਇੱਥੋਂ ਚਲੋ ਕਹਿੰਦਾ ਛੇਤੀ, ਮੈਂ ਇੱਥੋਂ ਜਿਹਦੀ ਨਾਲ ਅਸੀਂ ਸਿੱਧਾ ਹੀ ਤਕਰੀਬਨ ਉੱਥੇ ਇੱਕ ਅੱਧੇ ਪੌਣੇ ਕਿੱਲੇ ਦਾ ਫਰਕ ਆ। ਮੈਂ ਉੱਥੇ ਜਾ ਕੇ ਦੇਖਿਆ, ਉੱਥੇ ਤਕਰੀਬਨ ਇਹ ਅਸੀਂ 2 ਜਾਂ 3 ਹੋਰ ਪ੍ਰਾਈਵੇਟ ਬੰਦੇ ਸੀ, ਉਹ ਵੀ ਦੂਰ ਖੜੇ ਸੀ, ਨੇੜੇ ਕੋਈ ਨਹੀਂ ਸੀ ਉਹਦੇ, ਹੋਰ ਉੱਥੇ ਕੋਈ ਨਹੀਂ ਸੀ। ਤੇ ਮੈਂ ਉਹਨੂੰ ਜਾਣ ਸਾਰ ਪੁੱਛਿਆ ਵੀ ਤੂੰ ਇਹ ਕਿਉਂ ਕੀਤਾ, ਬੇਅਦਬੀ ਕਿਉਂ ਕੀਤੀ, ਤੈਨੂੰ ਸ਼ਰਮ ਨਹੀਂ ਆਈ? ਗੁਰੂ ਸਾਹਿਬ ਦੀ ਬੇਅਦਬੀ, ਤਾਂ ਹੀ ਇਹ ਤੇਰਾ ਹਾਲ ਕਰਿਆ ਸਿੰਘਾਂ ਨੇ। ਕੀ ਤੇਰਾ ਨਾਂ ਕੀ ਆ, ਪਿੰਡ ਕਿਹੜਾ, ਤੈਨੂੰ ਕਿਹਨੇ ਭੇਜਿਆ ਦੱਸ। ਉਹਨੇ ਆਪਦਾ ਪਿੰਡ ਦੱਸਿਆ ਚੀਮਾ। ਤੇ ਉਸ ਤੋਂ ਬਾਅਦ ਉਹ ਕਹਿਣ ਲੱਗਿਆ ਮੈਨੂੰ ਛੇਤੀ ਥੱਲੇ ਲਾ ਦਿਓ, ਮੈਂ ਸਾਰਾ ਕੁਝ ਦੱਸੂਗਾ, ਜੋ ਮੈਨੂੰ ਕਿਹਨੇ ਭੇਜਿਆ ਨਾ ਸਭ ਕੁਝ ਦੱਸ ਦੂੰ, ਮੈਨੂੰ ਥੱਲੇ ਲਾ ਦਿਓ ਛੇਤੀ। ਤੇ ਮੈਂ ਜਿਹੜੇ ਉਹ ਹੋਰ ਤੇ ਉਹਨਾਂ ਨੂੰ ਹਾਕ ਮਾਰੇ ਵੀ ਇਹਨੂੰ ਥੱਲੇ ਲਾਹੋ, ਕਿਉਂਕਿ ਇਹ ਮੇਨ ਸਟੇਜ ਆ ਜਿਸ ਤੋਂ ਸਾਰਾ ਕੁਛ ਇੱਥੋਂ ਚੱਲਦਾ, ਮੋਰਚੇ ਦੀ ਜੋ ਵੀ ਕੁਛ ਪ੍ਰਕਿਰਿਆ ਮੋਰਚੇ ਦੀ ਇੱਥੋਂ ਹੁੰਦੀ ਆ। ਸੋਰੀ ਜੇ ਇਹ ਵਿਵਾਦਾਂ ਦੇ ਵਿੱਚ ਚੈਨਲਾਂ ਦੇ ਉੱਤੇ ਆ ਗਏ, ਉੱਥੇ ਐਂ ਕਰਕੇ ਫਿਰ ਆਗੂਆਂ ਤੇ ਉਂਗਲੀਆਂ ਉੱਠਣੀਆਂ, ਤੁਸੀਂ ਕਿੱਥੇ ਸੀ, ਕੀ ਗੱਲ ਹੋਈ। ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਪੁੱਛਿਆ, ਫਿਰ ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀ ਨਾ, ਸਾਡੇ ਕੋਲ ਮੋਬਾਈਲ ਸੀ, ਵੈਸੇ ਉਹਦੇ 'ਤੇ ਭਰ ਲੈਂਦੇ ਉਹਦਾ ਬਿਆਨ। ਫਿਰ ਮੈਂ ਉਹਨੂੰ ਪੁੱਛਿਆ ਵੀ ਤੇਰੇ ਕੋਲੇ ਮੋਬਾਈਲ ਹੈਗੇ? ਕਹਿੰਦਾ ਮੇਰੇ ਕੋਲੇ ਵੀ ਨਹੀਂ ਹੈਗਾ। ਅਸੀਂ ਫਿਰ ਉੱਥੋਂ ਵਾਪਸ ਆ ਗਏ ਮੋਬਾਈਲ ਲੈਣ ਵਾਸਤੇ। ਉੱਥੋਂ ਚੱਲ ਕੇ ਤਕਰੀਬਨ ਸਾਨੂੰ 5-4 ਮਿੰਟ ਰਹਿ ਗਏ। ਆ ਸਾਹਮਣੇ ਆ ਬਾਬਾ ਜੀ ਨਰੈਣ ਸਿੰਘ ਜੀ ਹੋਣਾ ਦਾ ਪੜਾ, ਇਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਉਠਾਲਿਆ। ਮੈਂ ਫਟਾਫਟ ਉੱਠੋ ਵੀ ਇਹ ਗੱਲ ਬਣ ਗਈ, ਨਾਲ ਚਲੋ ਉੱਥੇ। ਚਲੋ ਜੀ, ਇੱਥੋਂ 4-5 ਇਹ ਸਿੰਘ ਉੱਠੇ, ਹਾਕਾ ਹੁਕਾ ਮਾਰੀਆਂ। ਜਦੋਂ ਤਕਰੀਬਨ ਸਾਨੂੰ ਮੋਬਾਈਲ ਚੱਕਦਿਆਂ ਨੂੰ ਤੇ ਇਹਨਾਂ ਨੂੰ ਨਾਲ ਉਠਾਲਦਿਆਂ ਨੂੰ 10-12 ਮਿੰਟ ਦੀ ਪ੍ਰਕਿਰਿਆ ਹੋ ਗਈ। ਜਦੋਂ ਅਸੀਂ ਉੱਥੇ ਵਾਪਸ ਗਏ, ਉਸ ਟਾਈਮ ਹੋਰ 10-15 ਜਣੇ ਹੋਰ ਆ ਗਏ ਸੀਗੇ, ਕੋਈ ਮੂਵੀ ਬਣਾਉਂਦੇ ਸੀ ਕੁਛ। ਤੇ ਜਦੋਂ ਮੈਂ ਇਹਨੂੰ ਕਿਹਾ ਵੀ ਪਹਿਲਾਂ ਤਾਂ ਇਹਨੂੰ ਥੱਲੇ ਲਾਓ, ਫਿਰ ਇਹਨੂੰ ਪੁੱਛਦੇ ਹਾਂ, ਜਦੋਂ ਕੋਲੇ ਜਾ ਕੇ ਦੇਖਿਆ ਉਹ ਉਸ ਟਾਈਮ ਬੇਹੋਸ਼ ਹੋ ਗਿਆ ਸੀਗਾ। ਫਿਰ ਉੱਥੋਂ ਅਸੀਂ ਥੱਲੇ ਲਾ ਲਿਆ। ਥੱਲੇ ਲਾ ਕੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਉੱਥੇ ਲੈ ਕੇ ਜਾਓ ਇਹਨੂੰ ਜਿੱਥੇ ਇਹਨੇ ਬੇਅਦਬੀ ਕਰੀ ਆ। ਸਿੰਘ ਉੱਥੇ ਲੈ ਗਏ। ਉੱਥੇ ਜਾ ਕੇ ਵੀ ਫਿਰ ਮੈਨੂੰ ਹੋਰ ਫੋਨ ਆ ਕੇ ਬਾਬਾ ਜੀ ਨੂੰ ਵੀ ਕਰਿਆ, ਇਹ ਬਾਹਰ ਸੀਗੇ। ਉੱਥੇ ਜਾ ਕੇ ਇਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ। ਇਹ ਵੀ ਕਹਿੰਦੇ ਵੀ ਇਹ ਜੋ ਹੈਗਾ ਇਹਨਾਂ ਨੂੰ ਉੱਥੇ ਲੈ ਕੇ ਜਾਓ ਜਿੱਥੇ ਬੇਅਦਬੀ ਕਰੀਆਂ, ਸਟੇਜ ਤੋਂ ਫਟਾਫਟ ਲਾ ਦਿਓ। ਚਲੋ ਉੱਥੋਂ ਲਾ ਕੇ ਜੀ ਉੱਥੇ ਚਲੇ ਗਏ। ਇਸ ਤਰ੍ਹਾਂ ਹੀ ਅਸੀਂ ਵੀ ਮਗਰ ਬਾਬਾ ਨੈਣ ਸਿੰਘ ਵੀ ਆ ਗਿਆ ਸੀ ਉਸ ਟਾਈਮ, ਬਾਬਾ ਅਮਨ ਵੀ ਆ ਗਏ ਸੀ। ਫਿਰ ਉਹ ਵੀ ਇਕੱਠ ਹੋ ਗਿਆ ਉੱਥੇ। ਜਦੋਂ ਜਗ ਪਾਤਾ ਉਹਨਾਂ ਨੇ, ਅਸੀਂ ਉਦੋਂ ਬਾਅਦ 'ਚ ਗਏ ਹਾਂ। ਅਤੇ ਜਦੋਂ ਉੱਥੇ ਜਾ ਕੇ ਇਹਨੂੰ ਪੁੱਛਿਆ, ਇਹ ਬੇਹੋਸ਼ ਸੀਗਾ, ਪਰ 2 ਮਿੰਟਾਂ ਬਾਅਦ ਇਹਨੇ ਅੱਖਾਂ ਖੋਲ੍ਹੀਆਂ ਉਸ ਬੰਦੇ ਨੇ। ਉਹਨੇ ਹੋਰ ਕੁਛ ਨਹੀਂ ਕਰਿਆ, ਉਹਨੇ ਆਪਣੇ ਮੂਲ ਮੰਤਰ ਦਾ ਪਾਠ ਕਰਨ ਲੱਗ ਗਿਆ। ਇੱਕ ਉਹਨੇ ਮੂਲ ਮੰਤਰ ਦਾ ਪਾਠ ਕਰਿਆ, ਇੱਕ ਪਹਿਲੀ ਪੌੜੀ ਜਪਜੀ ਸਾਹਿਬ ਦਾ ਪਾਠ ਕਰਿਆ। ਮੈਂ ਉਹਨੂੰ ਪੁੱਛਦਾ, ਮੈਂ ਸਾਰਿਆਂ ਨੂੰ ਮੈਂ ਕਿਹਾ ਵੀ ਇਹ ਕੋਈ ਛਾਤਰ ਚਾਲ ਆ, ਦੇਖੋ ਬੇਅਦਬੀ ਕਰਨ ਵਾਲਾ ਬੰਦਾ ਇਹ ਬਾਣੀ ਪੜ੍ਹਦਾ, ਵੱਡੀ ਕੋਈ ਚਾਲ ਆਏ। ਅਤੇ ਫਿਰ ਉਹਨੇ 10 ਗੁਰੂਆਂ ਦੇ ਨਾਂ ਲਏ। ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਪਿੰਡ ਕਿਹੜਾ, ਦੱਸ ਵੀ ਸਾਨੂੰ, ਉਹ ਵੀ ਦੱਸ ਦੇ ਕੁਛ, ਬੋਲ ਸਾਨੂੰ, ਦੱਸ ਤੇਰਾ ਨਾਂ ਕੀ ਆ, ਕਿਹਨੇ ਤੈਨੂੰ ਭੇਜਿਆ, ਦੱਸ। ਉਹਨੇ ਕੁਛ ਨਹੀਂ ਹੋਰ ਕਿਹਾ। 10 ਗੁਰੂਆਂ ਦੇ ਨਾਂ ਲੈ ਕੇ ਫਿਰ ਉਹਨੇ ਕਿਹਾ ਵੀ ਮੈਂ ਇਹ ਘਟਨਾ ਬੇਅਦਬੀ ਕੀਤੀ ਆ, ਪਿਆਰੇ ਖਾਲਸਾ ਜੀ ਮੇਰਾ ਵੱਧ ਕਰ ਦਿਓ। ਆਹ ਉਹਨੇ ਕੁਛ ਕਿਹਾ। ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਸਿੰਘ ਕਹਿੰਦੇ ਜਦੋਂ ਇਕੱਠ ਕਾਫੀ ਹੋ ਗਿਆ ਉੱਥੇ ਵੀ ਪੁਲਿਸ ਆ ਗਈ। ਮੈਂ ਬਾਬਾ ਨਰੈਣ ਸਿੰਘ ਵੀ ਆਪਣੇ ਅੰਮ੍ਰਿਤਸਰ ਤੋਂ ਆਏ ਸੀਗੇ। ਮੈਂ ਉਹ ਵੀ ਰਾਤ ਦੇ ਸੀ ਚੱਲਿਆ ਹੋਇਆ। ਮੈਂ 500 ਕਿਲੋਮੀਟਰ ਪੈ ਜਾਂਦਾ, ਸਾਰੀ ਰਾਤ ਦਾ ਸਫ਼ਰ ਦੀ 5-7 ਘੰਟਿਆਂ ਦਾ। ਵੀ ਉਹ ਕਹਿੰਦਾ ਮੈਂ ਵੀ ਆਰਾਮ ਕਰਨਾ। ਮੈਂ ਕਿਹਾ ਵੀ ਇਸ਼ਨਾਨ ਅਸੀਂ ਛੱਡ ਕੇ ਉਹਨੂੰ ਉੱਥੇ ਇਸੇ ਤਰ੍ਹਾਂ ਹੀ ਆ ਗਏ ਵਾਪਸ। ਉਸ ਤੋਂ ਬਾਅਦ ਜੋ ਵੀ ਆਪਣੇ ਪੌਣੇ ਘੰਟੇ ਬਾਅਦ ਫਿਰ ਸਾਡੇ ਕੋਲ ਪੁਲਿਸ ਆਈ। ਅਮਨ ਸਿੰਘ ਨਾਲ ਸੀਗਾ, ਮੈਨੂੰ ਲਿਆ, ਮੇਰੇ ਕੋਲ ਆਏ। ਮੈਂ ਕਿਹਾ ਹੁਣ ਉਹ ਕਹਿੰਦੇ ਵੀ ਉਹ ਬੰਦਾ ਚੜ੍ਹਾਈ ਕਰ ਗਿਆ, ਮਰ ਗਿਆ ਵਾ, ਵੀ ਜਿਹੜੀ ਉਹਦੀ ਲਾਸ਼ ਆ ਪੁਲਿਸ ਨੂੰ ਚੱਕਣ ਨਹੀਂ ਦਿੰਦੇ ਤੁਹਾਡੇ ਸਿੰਘ। ਫਿਰ ਮੈਂ ਬਾਬਾ ਨਰੈਣ ਸਿੰਘ ਨੂੰ ਨਾਲ ਲਿਆ। ਜਦੋਂ ਉੱਥੇ ਪਹੁੰਚੇ, ਉੱਥੇ ਸਿੰਘਾਂ ਨੂੰ ਕਿਹਾ ਵੀ ਇਹਦੇ ਹੁਣ ਤਾਂ ਮਰ ਗਿਆ, ਇਹ ਸਾਰਾ ਕੁਛ ਹੋ ਗਿਆ, ਇਹਦੀ ਜਿਹੜੀ ਲਾਸ਼ ਆ ਉਹ ਦਿਓ। ਉਹ ਨਾ ਫਿਰ ਰੌਲਾ ਪਾ ਲਿਆ। ਫਿਰ ਅਸੀਂ ਉਹਨਾਂ ਨਾਲ ਲੜ ਕੇ ਉਸ ਤੋਂ ਬਾਅਦ ਅਸੀਂ ਸਿੰਘਾਂ ਨੂੰ ਉਹਦੀ ਲਾਸ਼ ਚੁਕਾਈ, ਪੁਲਿਸ ਨੂੰ ਦਿੱਤੀ ਵੀ ਉਹਨੂੰ ਲੈ ਜਾਓ ਇੱਕ ਵਾਰੀ। ਬਾਕੀ ਪ੍ਰਕਿਰਿਆ ਬਾਅਦ ਹੀ ਆ, ਇੱਕ ਵਾਰੀ ਉਸ ਲੈ ਜਾਓ। ਕਿਉਂ ਜੇ ਨਹੀਂ ਅਸੀਂ ਲਾਸ਼ ਚੁਕਾਉਂਦੇ, ਪੁਲਿਸ ਹੋਰ ਜ਼ਿਆਦਾ ਆਉਂਦੀ, ਇੱਥੇ ਹੋਰ ਰੌਲਾ ਪੈਂਦਾ, ਵਿਵਾਦ ਹੋਰ ਖੜਾ ਹੁੰਦਾ, ਮੀਡੀਆ ਆਉਂਦਾ। ਇਸ ਕਰਕੇ ਅਸੀਂ ਨੇ ਉਹਦੀ ਰਾਤ ਧੱਕੇ ਨਾਲ ਉੱਥੋਂ ਸਿੰਘਾਂ ਤੋਂ ਉਹ ਪੁਲਿਸ ਨੂੰ ਸੌਂਪਤੀ।
ਫਿਰ ਉਦੋਂ ਬਾਅਦ ਜੋ ਉਸ ਪੁਲਿਸ ਵਾਲਿਆਂ ਨੇ ਕਿਹਾ ਵੀ ਇਹ ਬੰਦਾ ਵਰਗਾ ਜਿਹਨੇ ਇਹ ਕਰਿਆ ਵੱਢਿਆ ਉਹ ਕੌਣ ਨੇ। ਮੈਂ ਉਹਨੂੰ ਕਿਹਾ ਵੀ ਤੁਸੀਂ ਇੱਕ ਵਾਰ ਇਹਨੂੰ ਲੈ ਜਾਓ, ਉਸ ਤੋਂ ਬਾਅਦ ਸਾਰੀ ਪ੍ਰਕਿਰਿਆ ਹੋਊਗੀ, ਸਭ ਕੁਝ ਹੋਊਗਾ। ਸਾਡੇ ਬੰਦੇ ਭੱਜਦੇ ਨਹੀਂ ਹੈਗੇ, ਲੁਕਦੇ ਨਹੀਂ ਹੈਗੇ, ਅਸੀਂ ਬੈਠੇ ਹਾਂ, ਸਭ ਕੁਝ ਹੋਊਗਾ। ਅਤੇ ਉਸ ਤੋਂ ਬਾਅਦ ਜੋ ਮੈਨੂੰ ਫਿਰ ਮੈਂ ਪੁੱਛਿਆ ਵੀ ਸਾਰੀ ਘਟਨਾ ਦਾ ਕੀ ਕਰਨਾ। ਜੋ 3:30 ਵਜੇ ਦੀ ਘਟਨਾ ਉਹਨੇ ਘੋਟੀ, ਇਹ ਜਿਹੜਾ ਮੈਂ ਦੇਖਿਆ ਉਹ ਮੈਨੂੰ ਪਤਾ। ਉਦੋਂ ਫਿਰ ਜਿਹੜਾ ਦੱਸਿਆ ਸਿੰਘਾਂ ਨੇ ਵੀ ਉਹ 2 ਦਿਨਾਂ ਤੋਂ ਉਹ ਇਹਨਾਂ ਕੋਲੇ ਆਇਆ ਸੀ, ਬਾਬਾ ਬਲਵਿੰਦਰ ਸਿੰਘ ਉਡਣਾ ਦਲ ਦੇ ਵਿੱਚ ਉੱਥੇ ਸੇਵਾ ਕਰਦਾ ਸੀਗਾ। ਉੱਥੇ ਉਹਨੇ ਬਾਣਾ ਪਾ ਲਿਆ, ਜਾ ਕੇ ਕਛਹਿਰਾ ਪਾ ਲਿਆ, ਅਤੇ ਉੱਥੇ ਸੇਵਾ ਕਰਦੇ ਜਿਹੜੇ ਸਿੰਘ ਸੀ ਉਹਨਾਂ ਦੇ ਬਾਬਾ ਬਲਵਿੰਦਰ ਸਿੰਘ ਆਪ ਮੌਜੂਦ ਨਹੀਂ ਸੀ ਉਸ ਟਾਈਮ, ਉਹ ਗਿਆ ਸੀ ਫਤਿਹਗੜ੍ਹ ਸਾਹਿਬ ਨੂੰ। ਚਲੋ ਉਹ ਸੇਵਕ ਘੋੜਿਆਂ ਨੂੰ ਪਾਣੀ ਸੇਵਾ ਕਰਦਾ ਸੀਗਾ। ਉਹਨੂੰ ਉਸ ਦਿਨ ਦੁਸਹਿਰੇ ਦਿਨ ਜਦੋਂ ਉਹ ਸਿੰਘ ਜਿਹੜਾ ਭਗਵੰਤ ਸਿੰਘ ਸੀ, ਗ੍ਰੰਥੀ ਸਿੰਘ, ਉਹ ਇਸ਼ਨਾਨ ਕਰਨ ਲੱਗਿਆ, 3:30 ਵਜੇ ਦਾ ਟਾਈਮ ਦੱਸਿਆ ਗਿਆ। ਬਾਅਦ 'ਚ ਇਹਨੇ ਮੌਕਾ ਤੜਿਆ ਵੀ ਹੁਣ ਕੋਈ ਹੈ ਨਹੀਂ ਗਾ, 1-2 ਸਿੰਘ ਸੁੱਤੇ ਪਏ ਸੀਗੇ, ਅਤੇ ਇਹ ਬਾਲਕੀ ਸਾਹਿਬ ਦੇ ਵਿੱਚ ਵੜ ਕੇ ਇਹਨੇ ਉੱਥੇ 3 ਗੁਰੂ ਸਾਹਿਬ ਸੀਗੇ, ਪ੍ਰਕਾਸ਼ ਨਹੀਂ ਸੀ ਕਰੇ ਹਜੇ, ਸੁਖਾਸਣ ਸੀਗੇ ਕਿ ਪ੍ਰਕਾਸ਼ ਕਰਨਾ ਸੀ ਉਹਨਾਂ ਦਾ। ਗੁਰੂ ਗ੍ਰੰਥ ਸਾਹਿਬ ਸਰਬ ਲੋਕਾਂ ਦਾ 10ਵਾਂ ਗ੍ਰੰਥ, ਇਹਨੇ ਵਿੱਚ ਵੜ ਕੇ ਸਭ ਤੋਂ ਪਹਿਲਾਂ ਜਿਹੜਾ ਚੌਰ ਸਾਹਿਬ 'ਤੇ ਰੱਖਿਆ ਸੀ ਉਹ ਪਰੇ ਛੱਟਿਆ, ਫਿਰ ਰੁਮਾਲੇ ਸਾਰਿਆਂ ਦੇ ਲਾਹੇ। 10ਵਾਂ ਗ੍ਰੰਥ ਦਾ ਸਰੂਪ ਵੀ ਟੇਢਾ ਜਾ ਪਿਆ ਨੰਗਾ, ਉਹ ਵੀਡੀਓ ਹੈਗੀ ਆ, ਵਾਇਰਲ ਕਰੀ ਆ ਅਸੀਂ ਨੇ। ਅਤੇ ਉਹ ਜਿਹੜੀ ਸਰਬ ਲੋਕ ਦਾ ਗ੍ਰੰਥ ਸੀ ਉਹ ਚੱਕ ਕੇ ਉੱਥੋਂ ਆ ਗਿਆ, ਚੱਕ ਕੇ ਆ ਕੇ ਤਕਰੀਬਨ ਅੱਧਾ ਕਿੱਲਾ ਕੁ ਉਹ ਇੱਧਰਲੇ ਪਿਛਲੇ ਪਾਸੇ ਕੋਈ ਬਣਿਆ ਹੋਇਆ ਆਪਣੇ ਸਾਈਕਲ ਉੱਥੇ ਰੱਖਿਆ, ਰੱਖ ਕੇ ਚਲਿਆ ਗਿਆ। ਉਹ ਇੱਥੇ ਕਿਸੇ ਨੂੰ ਦਿਖਾਇਆ ਵੀ ਨਹੀਂ ਵੀ ਕੀ ਚੀਜ਼ ਆ, ਸਰਬ ਲੋਕ ਗ੍ਰੰਥ ਆ। ਪਤਾ ਨੂੰ ਫਿਰ ਪਤਾ ਲੱਗ ਵੀ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ, ਹੋ ਸਕਦਾ ਦੁਬਾਰੇ ਉਹ ਗੁਰੂ ਗ੍ਰੰਥ ਇੱਕ ਤਲਵਾਰ ਚੱਕ ਕੇ ਲੈ ਗਿਆ ਸੀ, ਵੀ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਉਹ ਦੁਬਾਰੇ ਲੈਣ ਗਿਆ ਹੋਵੇ, ਵੀ ਇਹ ਤਾਂ ਸਰਬ ਲੋਕ ਆ ਗਿਆ। ਅਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਜਦੋਂ ਉੱਧਰੋਂ ਉਹ ਸਿੰਘ ਵੀ ਇਸ਼ਨਾਨ ਕਰਕੇ ਆ ਗਏ ਸੀ, ਉਸ ਤੋਂ ਬਾਅਦ ਜਦੋਂ ਚੱਕ ਕੇ ਆ ਬਾਅਦ 'ਚ ਉਹਨੇ ਜਦੋਂ ਪ੍ਰਕਾਸ਼ ਕਰਨ ਵਾਸਤੇ ਵਿੱਚ ਬੜੇ ਤਾਂ ਜਿਹੜੇ ਰੁਮਾਲੇ ਸੀ ਉਹ ਵੀ ਹੈ ਨਹੀਂ, ਡਿੱਗੇ ਪਈ ਥੱਲੇ, ਚੌਰ ਸਾਹਿਬ ਵੀ ਪਰੇ ਪਿਆ ਸੀ। ਅਤੇ ਫਿਰ ਉਹਨੇ ਜਦੋਂ ਦੇਖਿਆ ਵੀ ਇਸੇ ਸਰਬ ਲੋਕ ਗ੍ਰੰਥ ਹੈ ਨਹੀਂ, ਫਿਰ ਉਹਨਾਂ ਨੇ ਦੇਖਿਆ ਵੀ ਕੌਣ ਆ, ਕਿਹਨੇ ਕਰਿਆ ਇਹ ਸਾਰਾ। ਫਿਰ ਉਹਦਾ ਧਿਆਨ ਆਉਣਾ ਸੀ ਜਦੋਂ ਉਹਨਾਂ ਨਾਲ ਰਹਿੰਦਾ ਰਿਹਾ 2 ਦਿਨ, ਵੀ ਉਹੀ ਬੰਦਾ ਸੀ, ਕਿੱਥੇ ਆ ਉਹ। ਉਹਨਾਂ ਨੇ ਫਿਰ ਆਪਦਾ ਸਾਥੀ ਠਾਲਿਆ ਨਾਲ, ਗੋਬਿੰਦਪ੍ਰੀਤ। ਇੱਕ ਫਿਰ ਹੋਰ ਮੁੰਡਾ ਸੀ ਜਿਹੜਾ ਇੱਥੇ ਬਸਤਰਾਂ ਦੀ ਸੇਵਾ ਕਰਦਾ, ਧੋਣ ਦੀ, ਰੋਡਾ ਮੋਨਾ ਮੁੰਡਾ, ਉਹ ਵਧੀਆ ਸੇਵਾ ਕਰਦਾ, ਉਹਨੂੰ ਵੀ ਠਾਲਿਆ ਨਾਲ, ਉਹਨਾਂ ਨਾਲ ਚਲਾਉਣਾ। ਉਹ ਫਿਰ ਕਹਿੰਦੇ 3 ਜਣੇ ਅਸੀਂ ਉੱਥੇ ਉਹਨੂੰ ਲੱਭਣ ਵਾਸਤੇ, ਉਹ ਇੱਧਰ ਨੂੰ ਆਏ। ਇਹ ਬੰਦਾ ਫਿਰ ਦੁਬਾਰੇ ਉੱਧਰ ਨੂੰ ਜਾਂਦਾ ਸੀਗਾ, ਜਿਹੜਾ 24 ਘੰਟੇ ਵਾਲਾ ਹੌਸਪੀਟਲ, ਫਿਰ ਇਹ ਉੱਥੇ ਇਕੱਠੇ ਹੋ ਗਏ। ਫਿਰ ਉਹਨੇ ਭੱਜ ਕੇ ਫੜ ਲਿਆ ਇਹਨੂੰ ਵੀ ਤੂੰ ਗ੍ਰੰਥ ਚੱਕ ਲੈ ਗਿਆ ਮਹਾਰਾਜ ਦਾ ਸਰੋਵ ਦਾ। ਫਿਰ ਉਸ ਤੋਂ ਬਾਅਦ ਉਹਦੇ 5-7 ਦਿਨ ਉਹਨੇ ਡਾਂਗਾਂ ਮਾਰੀਆਂ, ਦੱਸ ਕਿੱਥੇ ਆ। ਫਿਰ ਉਹਨੇ ਦੱਸਿਆ ਵੀ ਇਹ ਲਿਜਾ ਕੇ ਵੀ ਆਹ ਪਿਆ ਸਾਈਕਲ 'ਤੇ, ਕੂੜਾ ਕਬਾੜ ਵੀ ਖਿੰਡਿਆ ਹੋਇਆ ਸੀ ਉੱਥੇ, ਇੱਥੇ ਆ ਉਹ ਰੱਖਤਾ। ਉਹਨੇ ਬਰਾਮਦ ਕਰਕੇ ਫਿਰ ਉਹਨੂੰ ਉਹ ਕੁੱਟਣ ਲੱਗ ਗਏ ਸਿੰਘ। ਫਿਰ ਆ ਗੁਰਦੀਪ ਸਿੰਘ ਆ ਸਾਡਾ ਇੱਥੇ, ਉਹ ਵੀ ਉਸੇ ਸੀਗਾ, ਅੰਦਰ ਪਿਆ ਸੀ, ਉਹ ਵੀ ਉੱਠ ਕੇ ਸੁਣ ਕੇ ਰੌਲਾ ਆ ਗਿਆ, ਤੰਬੂ ਕੋਲੇ ਲੱਗਿਆ ਸੀ। ਅਤੇ ਉਹਨੇ ਵੀ ਪੁੱਛਿਆ ਵੀ ਕੀ ਰੌਲਾ ਕਾਹਦਾ ਹੋਇਆ, ਕੀ ਗੱਲ। ਉਹਨੇ ਦੱਸੀ ਵੀ ਇਹ ਗੁਰੂ ਸਾਹਿਬ ਦਾ ਸਰਬ ਦਾ ਗ੍ਰੰਥ ਆ, ਇਹ ਲੈ ਕੇ ਆ ਗਿਆ, ਆਹ ਬਰਾਮਦ ਹੋਇਆ, ਤੂੰ ਇੱਥੋਂ ਆ ਪਿਆ। ਜਦੋਂ ਉਹਨੇ ਦੇਖਿਆ ਵੀ ਸਰੂਪ ਉਹ ਹੈਗਾ ਹੈ ਨਾ, ਉਹਨੂੰ ਵੀ ਗੁੱਸਾ ਆਇਆ, 2-4 ਉਹਨੇ ਡਾਂਗਾ ਮਾਰਿਆ ਉਹਦੇ। ਅਤੇ ਫਿਰ ਉਸ ਤੋਂ ਬਾਅਦ ਇਹਨੇ ਸਾਡੇ ਵਾਲੇ ਸਿੰਘ ਨੇ ਕਿਹਾ ਤੁਸੀਂ ਬਾਬਾ ਜੀ ਕੋਲੇ ਲੈ ਜਾਓ। ਉਹਨਾਂ ਨੇ ਮੇਰੇ ਕੋਲ ਇਸ਼ਾਰਾ ਕੀਤਾ ਵੀ ਉੱਥੇ ਬਾਬਾ ਜੀ ਕੋਲੇ ਲੈ ਜਾਓ, ਬਾਕੀ ਕਾਰਵਾਈ ਉਹ ਕਰਨਗੇ, ਕੀ ਡਿਸੀਜਨ ਲੈਣਗੇ। ਉਹ ਜਿਹੜੇ ਬੰਦੇ ਸਿੰਘ ਸੀਗੇ ਉਹ ਸਾਡੇ, ਕਿਉਂਕਿ ਇੱਥੇ ਅਸੀਂ 8-10 ਜਥੇਬੰਦੀਆਂ ਦਲ ਪੰਥ ਬੈਠੀਆਂ, ਉਹ ਮੇਰੇ ਦੀ ਬਜਾਏ ਉਹ ਪਿਛਲੇ ਪਾਸੇ ਦੀ ਹੋ ਕੇ ਮੇਰੇ ਕੋਲੇ ਨਹੀਂ ਆਏ, ਉਹ ਅਮਨ ਸਿੰਘ ਕੋਲੇ ਚਲੇ ਗਏ, ਬਾਬੇ ਅਮਨ ਸਿੰਘ ਕੋਲੇ। ਅਤੇ ਉੱਥੇ ਗਏ, ਉਹਨਾਂ ਦੱਸਿਆ ਵੀ ਇਹ ਪੋਥੀ ਚੱਕ ਲੈ ਕੇ ਉੱਥੋਂ, ਉਹ ਜਿਹੜੇ ਰੁਮਾਲੇ ਲਾਹ 'ਤੇ ਖਿਲਾਰਤਾ, 10ਵਾਂ ਗ੍ਰੰਥ ਵੀ ਇੱਧਰ ਵੀ, ਉਹਦੇ ਵੀਡੀਓ ਵੀ ਬਣਾਈ ਉਹਨਾਂ ਨੇ ਬਕਾਇਦਾ, ਉੱਥੋਂ ਆਉਣ ਲੱਗਿਆ ਉਸ ਚੀਜ਼ ਦੀ, ਭਗਵੰਤ ਸਿੰਘ ਨੇ ਜੋ ਵਾਇਰਲ ਹੋਈ ਆ, ਦਿਖਾਈ ਆ। ਫਿਰ ਉਸ ਤੋਂ ਬਾਅਦ ਅਮਨ ਸਿੰਘ ਨੇ ਉਹ ਤੋਂ ਜੋ ਪੁੱਛਗਿੱਛ ਕੀਤੀ ਆ, ਇਨਵੈਸਟੀਗੇਸ਼ਨ ਕੀਤੀ ਆ, ਅਤੇ ਉਹਨਾਂ ਨੇ ਵੀਡੀਓ ਵੀ ਦੱਸਿਆ ਜੋ ਵੀ ਹੈ, ਕੱਲ੍ਹ ਵੀਡੀਓ ਵੀ ਜਾਰੀ ਹੋ ਗਈ ਆ। ਅਤੇ ਜਿਹੜਾ ਸਰਬਜੀਤ ਸਿੰਘ ਸੀਗਾ, ਜਦੋਂ ਉਹਨੇ ਦੇਖਿਆ ਵੀ ਇਹ ਗ੍ਰੰਥ ਇਹਦੇ ਕੋਲ ਬਰਬਾਦ ਕਰਤੀ, ਉਹਨੇ ਫਿਰ ਤਲਵਾਰ ਦੇ ਨਾਲ ਉਹਦੇ ਬਾਲਕ ਦਾ ਗੁੱਟ ਵੱਢਤਾ, ਦੱਸਣ ਮੁਤਾਬਕ ਜੋ ਕਰਿਆ ਮੈਨੂੰ ਦੱਸੀ ਗਈ ਆ। ਉਸ ਤੋਂ ਬਾਅਦ ਉਹਨੂੰ ਲਿਜਾ ਕੇ ਸਟੇਜ ਦੇ ਉੱਤੇ ਪੁੱਠਾ ਟੰਗਿਆ ਗਿਆ। 5:15 ਵਜੇ ਜਦੋਂ ਮੈਨੂੰ ਦੱਸਿਆ, ਉਦੋਂ 5:15 ਮੈਂ ਦੇਖ ਉਸ ਟਾਈਮ ਉਹ
ਕੋਠਾ ਲੌਂਕਦਾ ਸੀ, ਗੁੱਟ ਵੱਢਿਆ ਹੋਇਆ ਸੀ, ਹੋਸ਼ ਹਵਾਸ ਸੀਗਾ ਉਹਨੂੰ। ਜੋ ਮੈਂ ਦੱਸਿਆ ਪਰੇਗਾ ਵੀ ਤੁਹਾਨੂੰ ਦੱਸ ਕੀ ਗੱਲ ਆ, ਉਹ ਕਹਿੰਦਾ ਮੈਨੂੰ ਥੱਲੇ ਦਾ ਬਾਅਦ 'ਚ ਜੋ ਤੁਹਾਨੂੰ ਮੈਂ ਦੱਸਿਆ ਇਹ ਆਹ ਕੁਝ ਹੋਇਆ। ਵੀ ਕੁਝ ਸਵਾਲ ਇੱਥੇ ਖੜੇ ਹੁੰਦੇ ਹੈਗੇ ਨੇ ਕਿ ਇਹ ਬੇਦਬੀਆਂ ਸਿਰਫ ਗੁਰੂ ਘਰਾਂ 'ਚ ਹੀ ਕਿਉਂ ਹੁੰਦੀਆਂ ਨੇ, ਔਰ ਖਾਸ ਕਰਕੇ ਸਿੰਘੂ ਬਾਰਡਰ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਮਸਲਾ ਜਾਣਬੁੱਝ ਕੇ ਇਸ ਕਰਕੇ ਕੀਤਾ ਗਿਆ ਕਿ ਇੱਥੇ ਸਿੰਘ ਭੜਕਣ, ਨਿਹੰਗ ਸਿੰਘ ਕੋਈ ਨਾ ਕੋਈ ਐਕਸ਼ਨ ਕਰਨ? ਤੁਹਾਨੂੰ ਲੱਗਦਾ ਹੈਗਾ ਕਿ ਇਹ ਬੇਦਬੀ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਕਹਿ ਲਈਏ, ਏਜੰਸੀਆਂ ਕਹਿ ਲਈਏ, ਵੈਰੀ ਕਹਿ ਲਈਏ, ਕੋਈ ਨਾ ਕੋਈ ਇੱਕ ਸਾਜ਼ਿਸ਼ ਚੱਲ ਰਹੀ ਹੈ? ਇਹ ਇੱਕ ਬਹੁਤ ਵੱਡੀ ਛੋਟੀ ਸਾਜ਼ਿਸ਼ ਨਹੀਂ ਹੈ। ਪਹਿਲਾਂ ਤਾਂ ਧੁਰੇ ਤੋਂ ਹੀ ਗੁਰੂ ਸਾਹਿਬ ਨੇ ਦੇਖੋ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ, ਅਜੇ ਤੱਕ ਉਹਨਾਂ ਦਾ ਇਨਸਾਫ ਇੱਕ ਵੀ ਨਹੀਂ ਮਿਲਿਆ। ਜੇ ਕੋਈ ਜਿਉਂਦਾ ਫੜਿਆ ਗਿਆ ਤੁਹਾਡੇ ਸਾਹਮਣੇ ਆ, ਉਹਨੂੰ ਕੀ ਉਹਦਾ ਮਾਸਟਰਮਾਈਂਡ ਅਜੇ ਤੱਕ ਮਿਲਿਆ? ਕੀ ਕਿਸੇ ਵਿਅਕਤੀ ਨੂੰ ਕੋਈ ਅੱਜ ਤੱਕ ਸਜ਼ਾ ਹੋਈ ਆ? ਨਹੀਂ। 2-4 ਮਹੀਨਿਆਂ ਬਾਅਦ ਕਹਿੰਦੇ ਨੇ ਛੱਡ ਕੇ ਤਾਂ ਮੈਂਟਲ ਆ, ਉਹਨੂੰ ਹਰੇਕ ਨੂੰ ਮੈਂਟਲ ਕਹਿ ਕੇ, ਚਾਹੇ ਉਹ ਜਨਾਨੀ ਆ ਚਾਹੇ ਬੰਦਾ, ਹਰੇਕ ਨੂੰ ਮੈਂਟਲ ਕਹਿ ਕੇ ਛੱਡ ਜਾਂਦਾ। ਪਰ ਇੱਥੇ ਆ ਪਹਿਲੀ ਵਾਰੀ ਨਿਹੰਗ ਸਿੰਘਾਂ ਦੇ ਦਲ ਪੰਥ ਦੇ ਵਿੱਚ ਆ ਕੇ ਪੜਾਅ ਦੇ ਉੱਤੇ ਆ ਕੋਈ ਬੇਅਦਬੀ ਕਰਦੇ, ਫਿਰ ਸਿੰਘ ਤਾਂ ਤਾਂ ਜਿਹੜਾ ਖੂਨ ਸੀ ਉਹ ਤਾਂ ਖੋਲ੍ਹਣਾ ਹੀ ਸੀਗਾ। ਸਿੰਘਾਂ ਨੇ ਆਪਦਾ ਕਾਨੂੰਨ ਵਰਤ ਲਿਆ, ਫਿਰ ਉਹਨਾਂ ਨੇ ਕਹਿਣੇ ਬੇਅਦਬੀ ਕੀਤੀ ਆ, ਹੋਈ ਆ ਤਾਂ ਹੀ ਆ। ਹੁਣ ਕਈ ਸਵਾਲ ਖੜੇ ਕਰਦੇ ਨੇ ਢੱਡਰੀਆਂ ਵਾਲੇ ਮੂਰਖ ਬੰਦੇ ਵੀ ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੈ, ਸਰਬਲੋਕ ਪੋਥੀ ਸੀ ਉਹਦਾ ਵੀ। ਜੇ ਸਰਬਲੋਕ ਨਹੀਂ ਪੋਥੀ, ਗੁਰੂ ਸਾਹਿਬ ਦਾ ਉਹ ਅੰਗ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆ। ਜੇ ਇਹਦਾ ਮਤਲਬ ਵੀ ਉਹਦੇ ਚੈਨ ਮਨ ਨੂੰ ਤਾਂ ਪੈਂਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹ ਅੱਗ ਲਾ ਦਿੰਦਾ, ਫਿਰ ਤਾਂ ਉਹਦੇ ਮਨ ਨੂੰ ਕਾਲਜ ਨੂੰ ਠੰਡ ਪੈ ਜਾਂਦੀ ਵੀ ਹੁਣ ਹੋਈ ਆ ਬੇਅਦਬੀ, ਹੁਣ ਨਜ਼ਾਰਾ ਆਇਆ ਇਹਨੂੰ ਮਾਰਨ ਦਾ, ਫਿਰ ਤਾਂ ਉਹਨੇ ਇਹ ਉਹਦੇ ਠੰਡ ਪੈਂਦੀ। ਜਾਂ ਉਹ ਅੰਗ ਕਰਕੇ ਇਸੇ ਗਲੀਆਂ ਨਾਲੀਆਂ 'ਚ ਰੋਲਦਾ, ਫਿਰ ਉਹਨੂੰ ਪਤਾ ਹੋਣਾ ਵੀ ਹਾਂ ਹੁਣ ਬੇਅਦਬੀ ਹੋਈ ਆ। ਜਦੋਂ ਉਹਨੇ ਉਹ ਰੁਮਾਲਾ ਲਾਤਾ ਬਸ ਬੇਅਦਬੀ ਹੋਈ। ਜਦੋਂ ਪਾਲਕੀ ਸਾਹਿਬ ਨੂੰ ਹੱਥ ਪਾ ਲਿਆ ਬੁਰੀ ਨੀਅਤ ਨਾਲ, ਬੇਅਦਬੀ ਕਰਤੀ ਉਹਨੇ। ਹਾਂਜੀ, ਉਹਨੇ ਬੇਅਦਬੀ ਕਰੀ ਆ ਗੁਰੂ ਸਾਹਿਬ ਦੇ ਇਸ਼ਟ ਦੀ, ਤਾਂ ਹੀ ਸਿੰਘਾਂ ਨੇ ਐਡਾ ਡਿਸੀਜਨ ਲਿਆ। ਜਿਨ੍ਹਾਂ ਨੇ ਫਿਰ ਉਹ ਭੱਜੇ ਨਹੀਂ ਹੈਗੇ, ਉਹ ਲੁਕੇ ਨਹੀਂ ਹੈ ਕਿਤੇ ਜਾ ਕੇ, ਸਾਰੇ ਆਪ ਹੀ ਆਪਣੇ ਗ੍ਰਿਫਤਾਰੀ ਤੇ ਅਸੀਂ ਥਾਣੇ ਛੱਡ ਗਏ ਆ ਪੂਰੇ ਇੱਜ਼ਤ ਦੇ ਨਾਲ, ਗਲਾਂ 'ਚ ਹਾਰ ਪਾ ਕੇ, ਸਰੋਪੇ ਪਾ ਕੇ। ਫਿਰ ਹੁਣ ਜਿਹੜੇ ਪਹਿਲਾਂ ਮੈਨੂੰ ਦੱਸ ਸਾਡੇ ਉਹਨਾਂ ਨਾਲ ਕੀ ਨਿੱਜੀ ਦੁਸ਼ਮਣੀ ਸੀ, ਵੀ ਉਹਦਾ ਕੋਈ ਜਾਇਦਾਦ ਦਾ ਰੌਲਾ ਸੀ ਜਾਂ ਸਾਡੇ ਨਾਲ ਕੋਈ ਪੈਸਾ ਲੈਣ ਦੇਣ ਸੀ। ਜੇ ਉਹਨੇ ਗੁਰੂ ਸਾਹਿਬ ਨੂੰ ਇਸ਼ਟ ਨੂੰ ਹੱਥ ਪਾਇਆ ਤਾਂ ਸਿੰਘਾਂ ਨੇ ਐਡਾ ਡਿਸੀਜਨ ਲਿਆ। ਇਸ ਕਰਕੇ ਜਿਹੜੇ ਹੁਣ ਸਿੰਘ ਅੰਦਰ ਨੇ, ਜਿਵੇਂ ਬਾਬਾ ਨਰੈਣ ਸਿੰਘ ਜੀ ਦਾਨਾ ਦਲ ਦੇ ਮੁਖੀ, ਉਹਦੀਆਂ ਗੁੱਡੀਆਂ ਵੇਚੀਆਂ ਵਿਆਹੁਣ ਵਾਲੀਆਂ ਨੇ 2, ਤੇ ਉਹਨੇ ਵੀ ਕਹਿਤਾ ਹਾਂ ਮੈਂ ਉਹਦੇ ਤਲਵਾਰ ਮਾਰੀ ਆ, ਮੁੱਕਰਿਆ ਨਹੀਂ ਹੈਗਾ, ਜੇਲ੍ਹ ਦੇ ਵਿੱਚ। ਹੁਣ ਉਹਨੂੰ ਆਪਦਾ ਪਰਿਵਾਰ ਨਹੀਂ ਦਿਸਦਾ ਸੀਗਾ, ਮੇਰੇ ਪਰਿਵਾਰ ਦੇ ਨੌਜਵਾਨ ਬੱਚੀਆਂ ਨੇ, ਕੱਲ੍ਹ ਨੂੰ ਵਿਆਹੁਣ ਵਾਲੀਆਂ ਨੇ। ਉਹਦਾ ਜਿਗਰਾ ਦੇਖੋ, ਉਹ ਹੋਰ ਦਲ ਪਾਉਂਦਾ ਹੋ ਕੇ ਹੋਰ ਕਿਸੇ ਸਿੰਘ ਨੂੰ ਵੀ ਪੇਸ਼ ਕਰ ਸਕਦਾ ਸੀ, ਨਹੀਂ, ਉਹਨੇ ਯੋਧਿਆਂ ਵਾਲਾ ਕੰਮ ਕੀਤਾ ਆਪਦੇ ਆਪ ਨੂੰ ਪੇਸ਼ ਕਰਕੇ। ਦੂਸਰਾ ਨੰਬਰ ਉਹਦੇ ਵਿੱਚ ਇੱਕ ਗੋਬਿੰਦਪ੍ਰੀਤ ਮੁੰਡਾ ਨੌਜਵਾਨ ਆ, ਉਹਦੀ 20-21 ਸਾਲ ਦੀ ਉਮਰ ਆ, ਉਹਦਾ ਅਗਲੇ ਮਹੀਨੇ ਖਾਨੇ 2 ਮਹੀਨੇ ਨੂੰ ਵਿਆਹ ਧਰਿਆ ਹੋਇਆ। ਉਹ ਦੱਸੋ ਉਹਦੀ ਗ੍ਰਿਫਤਾਰੀ ਉਹਨੇ ਕਿਹਾ ਮੈਂ ਕਰਿਆ, ਉਹਨੀ ਪਰਵਾਹ ਨਹੀਂ ਮੰਨੀ, ਸਾਦੀ ਸੀ ਧਰੀ ਹੋਈ। ਇਹ ਕੁਰਬਾਨੀ ਆ ਭਾਈ ਸਾਹਿਬ, ਕਹਿਣਾ ਤੇ ਕਰਨੀ ਦੀ ਬਹੁਤ ਵੱਡੀ ਗੱਲ ਆ। ਜਿਹੜਾ ਗੋਦੀ ਮੀਡੀਆ ਕਹਿ ਲਈਏ ਜਾਂ ਜਿਹੜੀ ਸਾਡੇ ਮੁਲਕ ਦੀ ਮੈਜੋਰਟੀ ਹੈ ਨੌਨ ਸਿੱਖ ਆਪਾਂ ਕਹਿ ਲਈਏ, ਹਿੰਦੂ ਭਰਾਵਾਂ ਦੀ ਗੱਲ ਕਰ ਲਈਏ, ਕਿਸੇ ਨੇ ਵੀ ਇਸ ਮਸਲੇ ਦੇ ਉੱਤੇ ਸਾਡੀ ਸਿੱਖ ਕੌਮ ਦਾ ਸਾਥ ਨਹੀਂ ਦਿੱਤਾ। ਅਗਰ ਅਸੀਂ ਵਕਤ ਦੀ ਗੱਲ ਕਰਦੇ ਹਾਂ, ਜਿਸ ਵੇਲੇ ਕਰੋਨਾ ਕਾਲ ਆਇਆ ਤੇ ਸਾਰੀ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਪੋ, ਹਰ ਧਰਮ ਵਾਲੇ ਨੂੰ ਸਾਡੀ ਸਿੱਖ ਕੌਮ ਨੇ ਲੰਗਰ ਵੀ ਛਕਾਇਆ, ਆਕਸੀਜਨ ਦਾ ਲੰਗਰ ਵੀ ਲਾਇਆ। ਲੇਕਿਨ ਬੇਦਬੀ ਦੇ ਇਸ ਮਸਲੇ ਦੇ ਉੱਤੇ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਤੁਹਾਡੇ ਸਾਰਿਆਂ ਨੂੰ ਕਟਘਰੇ 'ਚ ਲੱਗਦਾ। ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਲੰਗਰ ਲਾਉਣੇ ਔਰ ਜਿਹੜੀਆਂ ਸਾਰੀਆਂ ਸੇਵਾਵਾਂ ਸਿੱਖ ਕੌਮ ਵੱਲ ਕਰਦੀ ਹੈ, ਉਹਦਾ ਮੁਲਕ ਸਾਡਾ ਜਿਹੜਾ ਗੋਦੀ ਮੀਡੀਆ ਕਹਿ ਲਈਏ, ਸਰਕਾਰਾਂ ਕਹਿ ਲਈਏ, ਜਿਹੜਾ ਬਹੁਤਾਇਤ ਸਾਡੀ ਮੈਜੋਰਟੀ ਹੈ ਜਿਹੜੀ ਹਿੰਦੂ ਧਰਮ ਦੇ ਆਲੇ ਸਿੰਘਾਂ ਦੀ ਹੈ, ਉਹਨਾਂ ਨੇ ਸਿੱਖ ਕੌਮ ਦਾ ਮੁੱਲ ਨਹੀਂ ਪਾਇਆ ਇਸ ਮਸਲੇ ਦੇ ਉੱਤੇ, ਕਿਉਂਕਿ ਕੋਈ ਵੀ ਨਾਲ ਨਹੀਂ ਖਲੋਤਾ ਹੈ ਨਿਹੰਗ ਸਿੰਘਾਂ ਦੇ ਸਿੱਖ ਕੌਮ ਦੇ ਨਾਲ। ਦੇਖੋ ਸਾਨੂੰ ਤਾਂ ਉਹਨਾਂ ਨੇ ਹੁਣ ਤਾਲਮਾਨ ਤੋਂ ਵੀ ਅੱਗੇ ਬਣਾ ਕੇ ਰੱਖਤਾ, ਪਰ ਅਸੀਂ ਗੁਰੂ ਸਾਹਿਬ ਵਾਸਤੇ ਤਾਲਮਾਨ ਹੀ ਚੰਗੇ ਹਾਂ। ਜੇ ਕੋਈ ਗੁਰੂ ਸਾਹਿਬ ਦੀ ਇਸ਼ਟ ਕਰੂਗਾ, ਬੇਅਦਬੀ ਕਰੂਗਾ ਨਾ, ਫਿਰ ਜੇ ਸਰਕਾਰਾਂ ਹੁਣ ਇਹ ਕਹਿੰਦੇ ਕਾਨੂੰਨ ਹੱਥ 'ਚ ਲੈ ਲਿਆ, ਸਾਡੀ ਨਜ਼ਰ ਦੇ ਵਿੱਚ ਉਹ ਯੋਧੇ ਨੇ, ਚੰਗਾ ਹੋਇਆ, ਪਰ ਕਾਨੂੰਨ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਗਲਤੀ ਕੀਤੀ, ਬੰਦਾ ਮਾਰ ਕੇ, ਗਲਤ ਆ ਕਾਨੂੰਨ ਦੀ ਨਜ਼ਰ ਦੇ ਵਿੱਚ। ਫਿਰ ਜੇ ਕਾਨੂੰਨ ਦੀ ਨਜ਼ਰ ਦੇ ਵਿੱਚ ਗਲਤ ਆ, ਫਿਰ ਉਹ ਅਸੀਂ ਫੜਾਤੇ ਆ, ਪੇਸ਼ ਕਰਤੇ ਆ, ਕਾਨੂੰਨ ਨੂੰ ਦੇਤੇ। ਹੁਣ ਕਾਨੂੰਨ ਦੀ ਪ੍ਰਕਿਰਿਆ ਵੀ ਉਹਨਾਂ ਨੂੰ ਸਜ਼ਾ ਦੇਵੇ, ਰਿਹਾ ਕਰੇ, ਇਹ ਕਾਨੂੰਨ ਨੇ ਕਰਨਾ। ਕਿਸੇ ਕਿਸਮ ਦਾ ਕੋਈ ਅਫਸੋਸ ਸਾਨੂੰ ਕੋਈ ਅਫਸੋਸ ਨਹੀਂ, ਕਾਹਦਾ ਅਫਸੋਸ ਆ? ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤਾਂ ਹੀ ਉਹਨਾਂ ਨੂੰ ਝਟਕਾਇਆ, ਹੋਰ ਕਿੱਥੇ ਜਾਈਏ ਅਸੀਂ? ਇੰਨੀਆਂ ਬੇਅਦਬੀਆਂ ਹੋ ਗਈਆਂ, ਬੰਦੇ ਫੜੇ ਗਏ, ਇਨਸਾਫ ਇੱਕ ਵੀ ਨਹੀਂ ਹੈਗਾ, ਮੈਨੂੰ ਦੱਸੋ ਕਿਤੇ ਮਿਲਿਆ ਹੋਵੇ। ਅਤੇ ਫਿਰ ਸਾਨੂੰ ਜਿਹੜਾ ਗੋਦੀ ਮੀਡੀਆ ਤੁਸੀਂ ਕਹਿੰਦੇ ਉਹ ਤਾਂ ਸਾਨੂੰ ਅੱਤਵਾਦੀ ਪੇਸ਼ ਕਰਤਾ। ਜੇ ਤਾਂ ਅਸੀਂ ਬਾਰਡਰਾਂ 'ਤੇ ਲੜੀਏ ਫਿਰ ਤਾਂ ਅਸੀਂ ਸਰਦਾਰ ਹਾਂ, ਗੁਰੂ ਕੀ ਸ਼ਾਨ ਆ, ਅਤੇ ਜੇ ਅਸੀਂ ਆਪਦਾ ਹੱਕ ਮੰਨ ਲਈਏ ਫਿਰ ਅਸੀਂ ਅੱਤਵਾਦੀ ਹਾਂ। ਜਦੋਂ ਕਰੋਨਾ ਕਾਲ ਦੇ ਵਿੱਚ ਲੰਗਰ ਚੱਲਿਆ ਹੈ, ਰਵੀ ਸਿੰਘ ਸਾਡੇ ਯੋਧੇ ਨੇ ਜਿਹੜੇ ਸਿੱਖ ਕੌਮ ਦੇ, ਉਹ ਜਿੱਥੇ ਜਿੱਥੇ ਕੋਈ ਯੁੱਧ ਲੱਗੇ, ਕਿਤੇ ਕੋਈ ਆਫਤ ਆਵੇ, ਉੱਥੇ ਜਾ ਕੇ ਲੰਗਰ ਲਾਉਂਦੇ ਨੇ।
ਤੁਸੀਂ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਕਿ 27 ਤਰੀਕ ਨੂੰ ਇੱਥੇ ਸੱਦਾ ਦਿੱਤਾ ਹੈਗਾ ਕਿ ਵੀ ਅਗਰ ਸੰਗਤ ਹੁਕਮ ਕਰੇਗੀ ਤੇ ਆਪਾਂ ਇੱਥੇ ਰੁਕਾਂਗੇ, ਨਹੀਂ ਤੇ ਵਾਪਸ ਚਲੇ ਜਾਵਾਂਗੇ, ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਸਰਕਾਰ ਦੀ ਚਾਲਾਂ 'ਚ ਕਿੱਥੇ ਨਾ ਕਿੱਥੇ ਫਸ ਰਹੇ ਹੈਗੇ ਹੋ? ਕਿ ਅਗਰ ਸੰਗਤ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਅੱਧੇ ਨਾਲੋਂ ਜ਼ਿਆਦਾ ਦੇ ਉੱਤੇ ਤੇ ਆਈਟੀ ਸੈੱਲ ਦਾ ਕੰਟਰੋਲ ਹੈਗਾ, ਚਾਹੇ ਬੀਜੇਪੀ ਦੀ ਗੱਲ ਕਰ ਲਈ, ਆਰਐਸਐਸ ਦੀ ਗੱਲ ਕਰ ਲਈ, ਏਜੰਸੀਆਂ ਦੀ ਗੱਲ ਕਰ ਲਈਏ, ਤਾਂ ਤੁਸੀਂ ਕਿੱਦੀ ਪ੍ਰਮੁਖਤਾ ਮੰਨੋਗੇ, ਜਿਹੜੀ ਇੱਥੇ ਸੰਗਤ ਮੌਜੂਦ ਹੋਏਗੀ ਆ ਜਾਂ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਨਾਲ ਗੱਲ ਕਰੇਗੀ? ਤੁਸੀਂ ਕਿੱਦਾਂ ਹੁਕਮ ਮੰਨੋਗੇ? ਸੋਸ਼ਲ ਮੀਡੀਆ ਤਾਂ ਸਮਝਦੇ ਹਾਂ ਵੀ ਕੋਈ ਵੀ ਹੋ ਸਕਦਾ, ਪਰ ਇੱਥੇ ਸੰਗਤ ਨੂੰ ਅਸੀਂ ਜਿਹੜੀਆਂ ਜਥੇਬੰਦੀਆਂ ਉਹ ਆਪ ਦੇ ਲੈਟਰ ਪੈਣਾ ਤੇ ਉਹਨਾਂ ਨੂੰ ਕਿਹਾ ਵੀ ਸਾਨੂੰ ਸਮਰਥ ਲਿਖਤੀ ਰੂਪ ਦੇ ਵਿੱਚ ਦੇਵੋ। ਜਿਹੜੀਆਂ ਬਾਹਰਲੇ ਦੇਸ਼ਾਂ ਕੰਟਰੀਆਂ ਦੀਆਂ ਨੇ ਸੰਗਤਾਂ, ਗੁਰੂ ਘਰਾਂ ਦੀਆਂ ਕਮੇਟੀਆਂ ਨੇ, ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਲਿਖਤੀ ਰੂਪ ਦੇ ਸਾਨੂੰ ਦਿਓ। ਜੋ ਲਿਖਤੀ ਰੂਪ ਦੇ ਵਿੱਚ ਆਊਗਾ, ਜੋ ਸਾਨੂੰ ਆਪਣੇ ਇੱਥੇ ਆ ਕੇ ਸੰਗਤ ਕਹੂਗੀ ਉਹ ਪ੍ਰਕਿਰਿਆ ਦਿਓ, ਅਸੀਂ ਉਹਦੇ ਨਾਲ ਸਹਿਮਤ ਹਾਂ। ਸੋਸ਼ਲ ਮੀਡੀਆ ਦਾ ਸਾਡੇ ਹੱਕ 'ਚ ਹੀ ਭੁਗਤ ਰਿਹਾ ਸਾਰਾ ਕੁਛ, ਪਰ ਅਸੀਂ ਇਹ ਨਹੀਂ ਹੈ ਮੋਰਕਾ ਛੱਡ ਕੇ ਚਲੇ ਜਾਵਾਂਗੇ। ਗੱਲ ਇਹ ਆ, ਅਸੀਂ ਇੱਥੇ ਇੱਕ ਮੋਰਚੇ ਦਾ ਹਿੱਸਾ ਉਦਣ ਦੇ ਹੀ ਬੈਠੇ ਹਾਂ। ਅਸੀਂ ਇੱਥੇ ਜਦੋਂ ਵੀ ਆਰਐਸਐਸ 29 ਤਰੀਕ ਨੂੰ ਚੜ੍ਹ ਕੇ ਆਈ, ਅਸੀਂ ਮੂੰਹ ਤੋੜ ਮੂੰਹ ਦਾ ਜਵਾਬ ਦਿੱਤਾ ਵਾ। ਮੋਰਚੇ ਦੀ ਢਾਲ ਬਣ ਕੇ ਬੈਠੇ ਹਾਂ। ਅਸੀਂ ਕਿਸਾਨ ਆਗੂਆਂ ਦਾ ਜਿਹੜੇ ਜੇ ਇਹਨਾਂ ਨੇ ਕੋਈ ਗੱਲਬਾਤ ਕੀਤੀ ਆ, ਅਸੀਂ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਨਾ ਅਸੀਂ ਦਖਲਅੰਦਾਜ਼ੀ ਕਰੀਏ, ਕਿਉਂਕਿ ਉਹ ਕਿਸਾਨ ਆਗੂਆਂ ਦਾ ਹੱਕ ਬਣਦਾ ਸਰਕਾਰ ਨਾਲ ਮੀਟਿੰਗ ਕਰਨੀ, ਕਾਨੂੰਨ ਰੱਦ ਕਰਾਉਣੇ ਆ ਜਾਂ ਉਹਦੇ ਵਿੱਚ ਸੋਧ ਕਰਨੀ ਆ, ਜਾਂ ਐਮਐਸਪੀ ਲਾਗੂ ਕਰਨੀ। ਇਹਨਾਂ ਦੀ ਪ੍ਰਕਿਰਿਆ ਸਾਡੀ ਨਹੀਂ ਹੈਗੀ। ਸਾਡਾ ਇੱਥੇ ਢਾਲ ਬਣ ਕੇ ਬੈਠਣ ਦਾ ਹੱਕ ਆ, ਅਸੀਂ ਪਹਿਰਾ ਕਰ ਰਹੇ ਹਾਂ, ਬੈਠੇ ਹਾਂ। ਅਤੇ ਜਿਹੜਾ ਹੁਣ ਮਸਲਾ ਹੈ, ਇਹਨਾਂ ਨੇ ਸਾਨੂੰ ਕਿਸਾਨ ਆਗੂਆਂ ਨੇ, ਹੁਣ ਅੱਜ ਵੀ ਕਈਆਂ ਦੇ ਬਿਆਨ ਆਏ ਨੇ, ਟਕੈਤ ਸਾਹਿਬ ਨੇ ਵੀ ਦੇਤਾ, ਉਹ ਇੱਕ ਉਹਨੇ ਵੀ ਕਹਿੰਦਾ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ, ਚਲੇ ਜਾਓ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਿਹੰਗ ਸਿੰਘਾਂ ਦੀ ਕੋਈ ਥਾਂ ਨਹੀਂ ਹੈ। ਅਤੇ ਅੱਜ ਵੀ ਇੱਕ ਦੇ ਆਇਆ, ਤੁਸੀਂ ਉਦਣ ਦੀਆਂ ਗੱਲਾਂ ਪੁੱਛਿਓ, ਅੱਜ ਜਾ ਕੇ ਪੁੱਛੋ ਪਹਿਲਾਂ ਉਹਨਾਂ ਨੂੰ, ਅੱਜ ਦੀ ਪ੍ਰਕਿਰਿਆ ਪੁੱਛ ਲਓ, ਉਦਣ ਦੀ ਨਹੀਂ। ਤੱਤੇ ਘੋষ ਬਹੁਤ ਕੁਛ ਹੋ ਜਾਂਦਾ, ਸੋਚਦਾ ਨਹੀਂ ਬੰਦਾ ਵੀ ਅਸੀਂ ਕੀ ਕਰੀਏ। ਅੱਜ ਦੀ ਪ੍ਰਕਿਰਿਆ ਪੁੱਛ ਲਓ ਜਾ ਕੇ ਕੀ ਕਹਿੰਦੇ ਨੇ ਉਹ। ਅਤੇ ਦੂਸਰਾ ਨੰਬਰ, ਅਸੀਂ ਤਾਂ ਸੰਗਤਾਂ ਨੂੰ ਅਸੀਂ ਕਿਸੇ ਆਗੂ ਦੇ ਕਹਿਣ 'ਤੇ ਨਹੀਂ ਆਏ ਇੱਥੇ ਵੀ ਸਾਨੂੰ ਕਿਸਾਨ ਆਗੂਆਂ ਨੇ ਸੱਦਿਆ, ਸਾਨੂੰ ਲੋਕਾਂ ਨੇ ਸੱਦਿਆ। ਤੁਸੀਂ ਆਪਣੀ 26 ਜਨਵਰੀ ਇੱਥੇ ਮੋਰਚਾ ਲੱਗਿਆ, 27, 28, 29 ਦੇ ਤੁਸੀਂ ਉਹ ਕਾਲ ਲੇਟਾਂ ਕੱਢ ਲਓ, ਚੈੱਕ ਕਰੋ ਤੁਸੀਂ ਨੈੱਟ ਵੀ ਲੋਕ ਕੀ ਕਹਿ ਰਹੇ ਨੇ, ਨਿਹੰਗ ਸਿੰਘ ਇੱਥੇ ਆਉਣ। ਬਲਕਿ ਉਹਨਾਂ ਦੇ ਕਹਿਣ ਤੋਂ ਪਹਿਲਾਂ ਅਸੀਂ ਤਿੰਨੋਂ ਹੀ 4 ਜਥੇਬੰਦੀਆਂ, ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਨੇ, ਬਾਬਾ ਨਰਾਇਣ ਸਿੰਘ ਜੀ, ਅਸੀਂ ਇਹ ਬਾਬਾ ਗੁਰਜੰਟ ਸਿੰਘ, ਅਸੀਂ ਇੱਥੇ ਆ ਗਏ ਸੀਗੇ। ਉਦੋਂ ਬਾਅਦ ਇਹਨਾਂ ਨੇ ਅਪੀਲਾਂ ਫੇਰ ਪਾਈਆਂ, ਫਿਰ ਘੋੜੇ ਅਸੀਂ ਪਹਿਲਾਂ ਗੱਡੀਆਂ ਰਾਹੀਂ, ਫਿਰ ਅਸੀਂ ਆਪਣੇ ਘੋੜੇ ਵੀ ਲੈ ਕੇ ਆਏ, ਫਿਰ ਹੋਰ ਜਥੇਬੰਦੀਆਂ ਸਾਰੀਆਂ ਬਾਅਦ 'ਚ ਆਈਆਂ ਨੇ। ਇਸ ਕਰਕੇ ਸਾਨੂੰ ਸੱਦਿਆ ਗਿਆ ਲੋਕਾਂ ਵੱਲੋਂ, ਕਿਸਾਨਾਂ ਵੱਲੋਂ, ਤਾਂ ਆਏ ਹਾਂ। ਹੁਣ ਲੋਕ ਕਿਸੇ ਲੀਡਰ ਦੇ ਕਹਿਣ 'ਤੇ ਨਾ ਅਸੀਂ ਜਾਣਾ, ਨਾ ਅਸੀਂ ਨਾ ਕਿਸੇ 'ਤੇ ਆਏ ਹਾਂ। ਲੀਡਰ ਤਾਂ ਬਹੁਤ ਕੁਛ ਕਹਿਣਗੇ, ਖਬਰਾਂ ਕੀ ਕਹਿੰਦੇ ਸਾਨੂੰ। ਅਸੀਂ ਲੋਕਾਂ ਦਾ ਫਤਵਾ ਲਿਆ ਵੀ ਸਾਨੂੰ ਤੁਸੀਂ ਕਹੋਗੇ ਚਲੇ ਜਾਵਾਂ, ਕਿਉਂਕਿ ਹੁਣ ਤੱਕ ਅਸੀਂ ਸਟੇਜਾਂ ਦੇ ਉੱਤੇ ਗੱਜਦੇ ਰਹੇ ਹਾਂ, ਬੋਲਦੇ ਰਹੇ ਹਾਂ, ਅਤੇ ਮੀਡੀਆ ਦੇ ਵਿੱਚ ਵੀ ਇਹੀ ਕਹਿੰਦੇ ਰਹੇ ਵੀ ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ ਅਸੀਂ ਜਾਂਦੇ ਨਹੀਂ। ਅਸੀਂ ਮੂੰਹ ਨੂੰ ਕਾਲਖ ਥੋੜ੍ਹਾ ਲਵਾਉਣੀ ਜਾ ਕੇ ਆਪਦੇ ਆਪ ਵੀ ਅਸੀਂ ਚਲੇ ਜੇ ਛੱਡ ਕੇ ਕਾਗੂਆਂ ਦੇ ਕਹਿਣ 'ਤੇ। ਸੰਗਤ ਕਹੇ ਤਾਂ ਹੀ ਅਸੀਂ ਇਹ ਲਿਆ ਵੀ ਸੰਗਤ ਤੋਂ ਫਤਵਾ ਲੈਣਾ ਵੀ ਹਾਂ ਜਾਂ ਨਾ। ਹੋਰ ਕੋਈ ਸਾਡਾ ਵੱਡਾ ਉਹ ਨਹੀਂ ਹੈਗਾ ਵੀ ਅਸੀਂ ਕੋਈ ਆਪਦਾ ਪ੍ਰੋਗਰਾਮ ਦੇਣਾ ਮੋਰਚੇ ਤੋਂ ਖਿਲਾਫ। ਪ੍ਰੋਗਰਾਮ ਆਗੂਆਂ ਨੇ ਦੇਣਾ, ਗੱਲ ਆਗੂਆਂ ਨੇ ਕਰਨੀ ਆ। ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਹ 'ਤੇ ਡਿਸੀਜਨ ਲਵਾਂਗੇ। ਅੱਜ ਵੀ ਜਿਹੜੀ ਪ੍ਰਕਿਰਿਆ ਆਈ ਆ, ਹੁਣ ਮੈਨੂੰ ਗੱਲਬਾਤ ਤੁਹਾਡੇ ਮੋਬਾਈਲ ਦੇ ਰਾਹੀਂ, ਆਪਣੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਜਿਹੜੀ ਅੱਜ ਪ੍ਰਕਿਰਿਆ ਸੁਣਦਿਆਂ ਆਈ ਹੈ, ਮੈਂ ਹਜੇ ਪਤਾ ਨਹੀਂ, ਦੇਖਿਆ ਨਹੀਂ, ਦੱਸਿਆ ਗਿਆ ਜੋ ਮੈਨੂੰ ਕਿਹਾ ਗਿਆ ਵੀ ਸੁਪਰੀਮ ਕੋਰਟ ਦਾ ਆਰਡਰ ਵੀ ਉਸ ਮੋਰਚਾ ਚੁਕਾਇਆ ਜਾਣਾ ਚਾਹੀਦਾ। ਮੈਂ ਤਾਬੇ ਨਾਲ ਜਥੇਦਾਰ ਜੀ ਖੜ੍ਹੇ ਨੇ, ਅੱਜ ਵੀ ਜੇ ਜੋ ਸਾਨੂੰ ਫੈਸਲਾ ਦੇਣਗੇ ਕਿਸਾਨ ਆਗੂ, ਅਸੀਂ ਮੂਹਰੇ ਹੋ ਕੇ ਲੜਾਂਗੇ। ਅਸੀਂ ਨਹੀਂ ਉੱਠਦੇ ਹੈਗੇ, ਡਟੇ ਹਾਂ ਕਿਸਾਨਾਂ ਦੇ ਨਾਲ। ਜੋ ਕਿਸਾਨ ਆਗੂ ਸਾਨੂੰ ਅੱਗਾ ਲਗਾਉਂਦੇ, ਬੈਠੇ ਹਾਂ ਡਟੇ, ਨਹੀਂ ਜਾਂਦੇ। ਗੋਲੀ ਮਾਰਦੇ ਆ ਕੇ ਸਰਕਾਰ, ਸਾਨੂੰ ਤੋਪ ਨਾਲ ਲੜਾ ਦੇ, ਜੋ ਕੁਛ ਮਰਜ਼ੀ ਕਰਦੇ। ਕਿਸਾਨਾਂ ਦੀ ਢਾਲ ਬਣ ਕੇ ਖੜ੍ਹੇ ਆ, ਪਹਿਲਾਂ ਵੀ ਖੜ੍ਹੇ ਤੇ ਅੱਜ ਵੀ ਖੜ੍ਹੇ ਆ, ਕਿਸਾਨਾਂ ਦੇ ਨਾਲ ਆ। ਪਰ ਜੋ ਕਈ ਵਿੱਚ ਸਾਰੇ ਆਗੂ ਨਹੀਂ ਮਾੜੇ, ਵਿੱਚ ਕਾਲਾਂਗਾਰੀ ਹੁੰਦੀਆਂ, ਕਣਕ ਦੇ ਨੀਰੀ ਪੂਰੀ ਕੋਈ ਇਹ ਨਹੀਂ ਹੁੰਦਾ ਵੀ ਵਧੀਆ ਫਸਲ ਹੋ। ਉਹਦੇ ਵਿੱਚ ਕਈ ਵਾਰੀ ਗੁੱਲੀ ਡੰਡਾ ਵੀ ਹੋ ਜਾਂਦਾ। ਸਾਡੇ ਵਿੱਚ ਵੀ ਆ ਜੋ ਚੱਲਦਾ ਪ੍ਰਕਿਰਿਆ, ਸਾਡੇ ਵਿੱਚ ਵੀ ਹੈਗਾ ਗੁੱਲੀ ਡੰਡਾ, ਸਾਡੇ ਵਿੱਚ ਵੀ ਕਾਂਗਾਰੀ ਹੈਗੀ ਆ, ਸਾਰਾ ਕੁਛ ਆ। ਇਸ ਕਰਕੇ ਇਹ ਕਹਿਣਾ ਚਾਹੁੰਦਾ ਵੀ ਅਸੀਂ ਹਾਂ ਜਾਂ ਨਾ, ਕੋਈ ਵੀ ਆਵੇ ਜਥੇਬੰਦੀ ਦਾ ਇੱਥੇ, ਅਸੀਂ ਇਹ ਕਹਿਣਾ ਵੀ ਸਾਨੂੰ ਬਸ ਹਾਂ ਨਾ ਦਾ ਜਵਾਬ ਦਿਓ। ਹੋਰ ਕੁਛ ਨਹੀਂ, ਅਸੀਂ ਕੋਈ ਮੁੱਦਾ ਨਹੀਂ ਇੱਥੇ ਠਾਲ ਲੈਣਾ। ਕਿਸਾਨੀ ਦਾ ਮੁੱਦਾ, ਕਿਸਾਨੀ ਦੀ ਗੱਲ ਕਰਨੀ ਆ। ਅਸੀਂ ਕਿਵੇਂ ਇਹਨੂੰ ਜਿੱਤਣਾ, ਮੋਰਚੇ ਨੂੰ, ਇਹਨੂੰ ਕਿਵੇਂ ਛੇਤੀ ਤੋਂ ਛੇਤੀ, ਜਿੰਨਾ ਇਹ ਮੋਰਚਾ ਲੰਬਾ ਜਾਊ ਉਨੇ ਇਹਦਾ ਵਿਗੜਨਗੇ ਹਾਲਾਤ।
ਬਾਬਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ, ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ, ਨਿਹੰਗ ਸਿੰਘਾਂ ਦੇ ਇਸ ਕਾਰੇ ਦੇ ਉੱਤੇ ਜਿਹੜਾ ਕਹਿ ਲਈਏ ਸੋਧਿਆ ਗਿਆ ਲਖਵਿੰਦਰ ਸਿੰਘ ਨੂੰ, ਉਹਦੇ ਉੱਤੇ ਹਾਲੇ ਤੱਕ ਕੋਈ ਵੀ ਸਿੱਧਾ ਬਿਆਨ ਨਹੀਂ ਦਿੱਤਾ ਜਾਂ ਸਿੱਧੀ ਹਮਾਇਤ ਨਹੀਂ ਕੀਤੀ। ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਸਾਡੀ ਧਾਰਮਿਕ ਧਿਰਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਸਰਕਾਰਾਂ ਦੇ ਅਧੀਨ ਨੇ ਜਾਂ ਕਿਸੇ ਨਾ ਹੋਰ ਪ੍ਰੈਸ਼ਰ ਦੇ ਅਧੀਨ ਕਦੀ ਵੀ ਤੁਹਾਡੇ ਨਾਲ ਜਾਂ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਨਹੀਂ ਕਰ ਰਹੀ? ਦੇਖੋ, ਜਿੱਥੇ ਕੋਈ ਚੰਗਾ ਕੰਮ ਹੁੰਦਾ, ਜਿਹੜੇ ਇਹ ਸਾਰੇ ਸਰਕਾਰੀ ਨੇ, ਇਹ ਜਿਹੜੇ ਸਰਕਾਰੀ ਹੋਣਗੇ ਉਹ ਫਿਰ ਸਰਕਾਰ ਦੇ ਦਬਾਅ ਹੇਠ ਹੀ ਕੰਮ ਕਰਨਗੇ, ਉਹੋ ਜਿਹੇ ਬਿਆਨ ਦੇਣਗੇ। ਅੱਜ ਜਿੰਨੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀ, ਜਿੰਨੇ ਇੱਥੇ 5-7 ਅਸੀਂ ਬੈਠੇ ਹਾਂ ਦਲ ਪੰਥ, ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਬੁੱਢਾ ਦਲ ਵਾਲੇ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਤਰਨਾ ਦਲ ਦੇ ਮੌਜੂਦ ਮੁਖੀ ਖੜੇ ਨੇ, ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਉਹਨਾਂ ਵੱਲੋਂ ਦਾਸ ਹਾਜ਼ਰ ਆ, ਸਿੰਘ ਸਾਹਿਬ ਬਾਬਾ ਨਰੈਣ ਸਿੰਘ ਜੀ ਉਹ ਜੇਲ੍ਹ ਦੇ ਵਿੱਚ ਚਲੇ ਗਏ ਆ, ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ ਉਹ ਹਜ਼ੂਰ ਸਾਹਿਬ ਗਏ, ਸਿੰਘ ਸਾਹਿਬ ਧੀਰਾ ਸਿੰਘ ਉਹ ਵੀ ਹਜ਼ੂਰ ਸਾਹਿਬ ਗਏ ਨੇ, ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਸਿੰਘ ਸਾਹਿਬ ਮਾਨ ਸਿੰਘ ਬੜੀਆਂ ਵਾਲੇ, ਜਿੰਨੇ ਵੀ ਅਸੀਂ ਦਲ ਪੰਥ ਬੈਠੇ ਆ, ਇਹਨਾਂ ਤੋਂ ਬਿਨਾਂ ਜਿੰਨੇ ਸਾਡੇ ਅਸੀਂ ਤਾਂ ਹੁਣ ਸਰਕਾਰੀ ਦਲ ਕਹਾਂਗੇ ਜਿਹੜੇ ਵੱਡੇ ਨੇ, ਇਹਨਾਂ ਨੇ ਅਜੇ ਤੱਕ ਇਸ ਮਸਲੇ ਤੇ ਅੱਜ 4-5 ਮਾਹ ਦੇ ਨਾ ਇੱਕ ਵੀ ਬਿਆਨ ਨਹੀਂ ਦਿੱਤਾ। ਕੀ ਗੱਲ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਦੁਸ਼ਟ ਸੋਧੇ ਗਏ ਨੇ? ਸਾਰੇ ਜਹਾਨ ਦਾ ਸਾਨੂੰ ਉਹ ਸਾਰੇ ਕੁੱਲ ਵਰਲਡ ਦਾ ਸਾਨੂੰ ਸਮਰਥਨ ਆ ਗਿਆ, ਉਹਨਾਂ ਦੇ ਮੂੰਹ 'ਚ ਗੋਣੀਆਂ ਪਈਆਂ ਨੇ। ਉਹ ਸਰਕਾਰੀ ਨੇ, ਜੋ ਸਰਕਾਰ ਕਹੂ ਉਹੀ ਬੋਲਣਗੇ, ਉਹੀ ਡਿਸੀਜਨ ਲੈਣਗੇ। ਇੱਕ ਦਿਨ ਹੁਣ ਰੌਲਾ ਪਾ ਦੇਣਾ ਗਾ ਕਿ ਇੱਕ ਵਿਵਾਦ ਦੀ ਮੈਂ ਗੱਲ ਕਰਾਂ, ਅਮਨ ਸਿੰਘ ਦੇ ਨਾਮ ਦੇ ਉੱਤੇ, ਬਾਬਾ ਅਮਨ ਸਿੰਘ ਦੇ ਨਾਮ ਦੇ ਉੱਤੇ ਹੁਣ ਵਿਵਾਦ ਚੱਲ ਰਿਹਾ, ਉਹਦੇ ਤੋਂ ਤੁਸੀਂ ਕੀ ਕਹੋਗੇ? ਮੈਂ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ, ਫੋਟੋਆਂ ਲੀਕ ਹੋਈਆਂ, ਸਭ ਕੁਝ ਹੋਈਆਂ, ਤੁਸੀਂ ਉਹਨਾਂ ਦੇ ਨਾਲ ਖਲੋਤੇ ਹੋ, ਉਹਨਾਂ ਤੋਂ ਵੱਖ ਹੋ, ਕੀ ਕਹੋਗੇ ਇਸ ਮਸਲੇ? ਦੇਖੋ, ਅਸੀਂ ਪ੍ਰੈਸ ਨੂੰ ਵੀ ਕਹਿ ਦਿੱਤਾ, ਉਹਦੀ ਮੌਜੂਦਗੀ ਦੇ ਵਿੱਚ ਵੀ ਕਹਿ ਦਿੱਤਾ, ਬਾਬਾ ਜੀ ਬੈਠੇ ਨੇ, ਇਹਨਾਂ ਨੂੰ ਪੁੱਛੋ, ਇਹ ਵੀ ਤੁਹਾਨੂੰ ਬਿਆਨ ਦੇਣਗੇ। ਹੁਣ ਕੁਲਵਿੰਦਰ ਸਿੰਘ ਜੀ ਨਾਲ ਵੀ ਗੱਲ ਹਾਂਜੀ, ਉਹ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ। ਅੱਜ ਤਾਂ ਮਾਫੀ ਚਾਹੁੰਦਾ, 2 ਮਿੰਟ ਅੱਜ ਦਾ ਮਸਲਾ ਵੀ ਤੁਸੀਂ ਦੱਸ ਦੋਗੇ ਤੇ ਸੰਗਤਾਂ ਨੂੰ ਬਾਹਰ ਬੈਠੇ ਪੂਰੇ ਵਰਲਡ 'ਚ ਪਹੁੰਚ ਜਾਏਗਾ। ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ, ਸਾਰੀ ਸੰਗਤ ਸੁਣ ਲੇ। ਜਿਹੜਾ ਅਮਨ ਸਿੰਘ ਆ, ਉਹਦੀਆਂ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਨੇ, ਸਾਡਾ ਉਹਦੇ ਨਾ ਸਾਨੂੰ ਉਹ ਪੁੱਛ ਕੇ ਗਿਆ, ਨਾ ਉਹਨੇ ਸਾਨੂੰ ਆ ਕੇ ਦੱਸਿਆ। ਉਹ ਪਿੰਕੀ ਕੈੜ ਉਹਦੇ ਨਾਲ ਖੜਾ, ਅਸੀਂ ਬਿਲਕੁਲ ਉਹਦਾ ਵਿਰੋਧ ਕਰਦੇ ਹਾਂ। ਉਹ ਸਪਸ਼ਟੀਕਰਨ ਉਹਨੇ ਦੇਣਾ, ਅਸੀਂ ਨਹੀਂ ਦੇਣਾ। ਅਸੀਂ ਉਹਦਾ ਅੱਜ ਤੋਂ ਬਾਅਦ ਬਾਈਕਾਟ ਆ ਸਾਡਾ ਕੋਈ ਲੈਣਾ ਦੇਣਾ ਉਹਨੇ ਨਿਹੰਗ ਸਿੰਘਾਂ ਦਾ ਨਾ ਸਾਡੇ ਦਲ ਪੰਥਾਂ ਨਾਲ ਆ। ਉਹ ਉਹਦੀ ਪੂਰੀ ਤਫਤੀਸ਼ ਹੋਣੀ ਚਾਹੀਦੀ ਆ ਧੁਰ ਤੱਕ। ਜੇ ਉਹ ਬੇਅਦਬੀ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ, ਉਹਦਾ ਅਸਰ ਵੀ ਉਦੋਂ ਭੈੜਾ ਕਰਾਂਗੇ ਜਿਹੜਾ ਉਹਦਾ ਕਰਿਆ, ਉਹ ਭੈੜਾ ਹੋਊਗਾ। ਜੇ ਅਸੀਂ ਪਾਏ ਜਾਂਦੇ ਹਾਂ ਨਾ ਦੋਸ਼ੀ, ਕੋਈ ਸਾਡੇ ਤੇ ਉਂਗਲ ਚੱਕਦਾ, ਮੈਂ ਮੀਡੀਆ ਦੇ ਸਾਹਮਣੇ ਕਹਿਣਾ ਵੀ ਮੇਰਾ ਅਸਰ ਉਹਦੇ ਨਾਲ ਭੈੜਾ ਹੋਵੇ, ਮੈਨੂੰ ਫੋਕੇ ਨਾ ਜਾਵੇ, ਮੇਰੇ ਟੁਕੜੇ ਕਰਕੇ ਕੁੱਤਿਆਂ ਨੂੰ ਪਾਏ ਜਾਣ। ਅਸੀਂ ਆਪਦੀ ਜ਼ਿੰਮੇਵਾਰੀ ਲਵਾਂਗੇ। ਬਾਬਾ ਜੀ ਖੜੇ ਨੇ, ਸਾਨੂੰ ਉਹਦਾ ਠੇਕਾ ਨਹੀਂ ਲਿਆ ਹੋਇਆ, ਉਹ ਸਰਕਾਰ ਨਾਲ ਮਿਲ ਗਿਆ ਜਾਂ ਉਹਦੀ ਸਾਜ਼ਿਸ਼ ਆ, ਉਹ ਕਿਹਨੇ ਪਰਦਾਫਾਸ਼ ਕਰਨਾ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ, ਪੁਲਿਸ ਤੋਂ, ਛੇਤੀ ਤੋਂ ਛੇਤੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ। ਕੌਣ ਬੰਦਾ ਉਹਨੂੰ ਇੱਥੇ ਲੈ ਕੇ ਆਇਆ, ਬੇਅਦਬੀ ਉਹਨੇ ਕਰੀ ਆ ਤਾਂ ਉਹਨੂੰ ਸੋਧਿਆ, ਕਿਹਦਾ ਹੱਥ ਆ, ਉਹ ਸੰਧੂ ਕੌਣ ਆ, ਕਿਹੜਾ ਲੈ ਕੇ ਆਇਆ, ਇਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਹ ਸਰਕਾਰ ਨੇ ਕਰਨੀਆਂ ਨੇ, ਇਹ ਪੁਲਿਸ ਨੇ ਕਰਨੇ ਆ। ਜਿੰਨਾ ਅਸੀਂ ਸਹਿਯੋਗ ਹੋਊਗਾ ਅਸੀਂ ਆਪਦੇ ਤੌਰ 'ਤੇ ਵੀ ਕਰ ਰਹੇ ਹਾਂ, ਜਿੰਨਾ ਕੁ ਸਾਨੂੰ ਮਿਲਦਾ। ਪਰ ਜਿਹੜੀਆਂ ਹੁਣ ਕਾਲ-ਕੂਲ ਗੱਲਾਂ ਕੱਢਣੀਆਂ ਨੇ, ਉਹ ਸਾਨੂੰ ਕੋਈ ਕੱਢ ਕੇ ਨਹੀਂ ਦਿੰਦਾ। ਉਹ ਪੁਲਿਸ ਹੀ ਕਢਾ ਸਕਦੇ, ਸਾਰਾ ਕੁਛ ਪੁਲਿਸ ਕਰ ਸਕਦੀ ਹੈ। ਪਰ ਅੱਜ ਤੱਕ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਵੀ ਇੰਨੀਆਂ ਬੇਅਦਬੀਆਂ ਹੋ ਗਈਆਂ, ਹੁਣ ਤੱਕ ਬਹੁਤ ਬੰਦੇ ਰੰਗੇ ਹੱਥੀ ਵੀ ਜਿਵੇਂ ਕਹਿੰਦੇ ਤੁਰਤ ਕਰਦੇ ਫੜੇ ਗਏ, ਕੋਈ ਵੀ ਬੰਦਾ ਮਾਸਟਰਮਾਈਂਡ ਨਹੀਂ ਨਿਕਲਿਆ, ਨਾ ਸਰਕਾਰ ਕੱਢੇ। ਇਹ ਵੱਡਾ ਜੋ ਵੀ ਘਟਨਾ ਇੱਥੇ ਕਰਮ ਹੋਇਆ ਬੇਅਦਬੀ ਦਾ, ਇਹਦੇ ਪਿੱਛੇ ਸਰਕਾਰ ਦੀ ਵੱਡੀ ਸਾਜ਼ਿਸ਼ ਆ, ਮੋਰਚੇ ਨੂੰ ਢਾਹ ਲਾਉਣ ਵਾਸਤੇ, ਮੋਰਚਾ ਫੇਲ ਕਰਨ ਵਾਸਤੇ, ਮੋਰਚਾ ਖਤਮ ਕਰਨ ਵਾਸਤੇ। ਹੁਣ ਸਾਨੂੰ ਸਾਰਿਆਂ ਨੂੰ ਇਹ ਇਕਜੁੱਟ ਹੋ ਕੇ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ, ਜਿਹੜੇ ਵਿੱਚ ਕਾਂਗਰਸ ਝਾੜਤੀ, ਤੁਸੀਂ ਵੀ ਵਿੱਚੋਂ ਜਿਹੜੇ ਲੱਲੀ ਸੱਲੀ ਨੇ ਨਾ ਵਿੱਚੋਂ ਕੱਢ ਦਿਓ, ਚੰਗੇ ਰਹੋਗੇ। ਰਜਿੰਦਰ ਕਾਮਰੇਡ ਵਰਗੇ ਜਿਹੜਾ ਕੁੱਤਾ ਭੌਂਕਦਾ ਨਾ, ਉਹਨੂੰ ਹੀ ਕੱਢੋ ਮੋਰਚੇ ਨੂੰ। ਸਾਡੀ ਇਹ ਬੇਨਤੀ ਆ। ਇੱਕ ਤਾਂ ਪਹਿਲਾਂ ਕੱਢਤਾ ਜੋਗਿੰਦਰ ਯਾਦਵ, ਜਿਹੜੇ ਸਰਕਾਰ ਦੇ ਟੌਪ ਨੇ, ਅਸੀਂ ਵੀ ਆਪਦੇ ਵਿੱਚੋਂ ਕੱਢਾਂਗੇ ਬੰਦੇ ਜਿਹੜੇ ਸਾਡੇ ਨੂੰ ਖਰਾਬ ਕੱਢਤਾ ਅਸੀਂ ਅਮਨ ਸਿੰਘ ਨੂੰ, ਸਾਡੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ, ਬਿਲਕੁਲ ਅਸੀਂ ਫਾਰਗਾਂ। ਅਸੀਂ ਆਪਦਾ ਜਵਾਬ ਦੇ ਆ, ਉਹ ਜਵਾਬ ਦੇ। ਅਸੀਂ ਉਹਨੂੰ ਵੀ ਸਵਾਲ ਕਰੇ ਸਾਰੇ ਮੀਡੀਆ ਦੇ ਵਿੱਚ। ਪੂਰੇ ਵਰਲਡ 'ਚ ਤੁਹਾਡੀ ਆਵਾਜ਼ ਪਹੁੰਚਣੀ ਹੈ, ਅਮਰੀਕਾ ਕੈਨੇਡਾ ਸਾਰੇ ਪਾਸੇ। ਬਾਹਰ ਬੈਠੇ ਸਿੰਘ ਜਿਨ੍ਹਾਂ ਨੂੰ ਫਿਕਰ ਲੱਗੀ ਹੈ ਮੋਰਚੇ ਦੀ, ਜਿਨ੍ਹਾਂ ਨੂੰ ਫਿਕਰ ਲੱਗੀ ਹੈ ਨਿਹੰਗ ਸਿੰਘਾਂ ਦੀ, ਤੁਹਾਡੀ ਚੜ੍ਹਦੀ ਕਲਾ ਦੀ ਗੱਲ ਪਹੁੰਚਣੀ ਹੈ ਬਾਹਰ ਬੈਠੇ ਸਿੰਘਾਂ ਨੂੰ, ਤੁਸੀਂ ਕੀ ਮੈਸੇਜ ਦੇਣਾ? ਦੇਖੋ, ਮੈਂ ਬਾਹਰ ਬੈਠੇ ਜਿਹੜੇ ਸਿੰਘ ਨੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਜਿਹੜੇ ਸੱਚ ਦਾ ਤੁਸੀਂ ਸਾਥ ਦੇਣਾ। ਅਸੀਂ ਮੋਰਚੇ ਦੇ, ਤੁਸੀਂ ਸਾਨੂੰ ਸੁਨੇਹੇ ਭੇਜ ਰਹੇ ਹੋ, ਸਾਡੇ ਹੱਕ ਦੇ ਵਿੱਚ ਡਟ ਕੇ ਖੜੇ ਹੋ। ਅਸੀਂ ਤੁਹਾਡਾ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਦਾ, ਸਾਡੇ ਜਿਹੜੇ ਕਿਸਾਨ ਆਗੂ ਨੇ ਉੱਧਰਲੇ ਉਹਨਾਂ ਦਾ, ਜਿਹੜੇ ਪੰਥਕ ਆਗੂ ਨੇ ਉਹਨਾਂ ਦਾ,
ਅਮਰੀਕਾ ਕੈਨੇਡਾ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਬੈਠੇ ਨੇ ਅਮਰੀਕਾ ਦੇ ਵਿੱਚ। ਹਾਂਜੀ, ਹੋਰ ਵੀ ਸਾਡੇ ਹੋਰ ਸੂਰਮੇ ਬੈਠੇ ਨੇ ਯੋਧੇ ਜਿਹੜੇ ਸੇਵਾਵਾਂ ਇੱਥੇ ਮੋਰਚੇ ਨੂੰ ਚਲਾ ਰਹੇ ਨੇ। ਉਹਨਾਂ ਦੇ ਲੰਗਰ ਵੀ ਚੱਲਦੇ ਨੇ, ਸਮੇਂ-ਸਮੇਂ ਨਾਲ ਸੇਵਾਵਾਂ ਭੇਜਦੇ ਨੇ। ਉਹਨਾਂ ਨੂੰ ਫਿਕਰ ਆ ਮੋਰਚੇ ਦਾ। ਉਹਨਾਂ ਦਾ ਸਾਰਿਆਂ ਦਾ ਇਹੀ ਕਹਿਣਾ ਵੀ ਨਿਹੰਗ ਸਿੰਘ ਨਾ ਜਾਣ ਇੱਥੋਂ, ਡਟੇ ਰਹਿਣ। ਅਸੀਂ ਸਿਰ ਮੱਥੇ ਉਹਨਾਂ ਦਾ ਸਾਰਿਆਂ ਦਾ ਅਸੀਂ ਸਿਰ ਮੱਥੇ ਕਬੂਲਦੇ ਹਾਂ ਉਹਨਾਂ ਦਾ। ਉਹਨਾਂ ਅੱਗੇ ਸਾਰਿਆਂ ਅੱਗੇ ਸੀਸ ਝੁਕਦਾ, ਕਿਉਂਕਿ ਉਹ ਸੱਚ ਦੇ ਨਾਲ ਖੜੇ ਨੇ। ਪਰ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨੇ ਅੱਜ ਵੀ ਉਹ ਸੱਚ ਦੀ ਗੱਲ ਨਹੀਂ ਬੋਲ ਰਹੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਸਾਜ਼ਿਸ਼ ਦਾ ਪਰਦਾ ਫਾਸ਼ ਕਰਨਾ ਚਾਹੀਦਾ। ਸਾਰਾ ਕੁਛ ਸਾਡਾ ਅੱਜ ਸਰਕਾਰ ਨਾਲ ਲੜਾਈ ਆ, ਸਾਡੀ ਆਪਸ ਦੇ ਵਿੱਚ ਲੜਾਈ ਨਹੀਂ। ਕਿਸਾਨ ਵਰਸਸ ਨਿਹੰਗ ਸਿੰਘ ਜਥੇਬੰਦੀਆਂ ਕਈ ਸ਼ਰਾਰਤੀਆਂ ਅਨਸਰਾਂ ਨੂੰ ਮੀਡੀਆ ਦੇ ਉੱਤੇ ਚਲਾ ਰੱਖਿਆ, ਫੋਟੋਆਂ ਪਾ ਦਿੰਦੇ, ਇੱਕ ਵਾਰ ਨਿਹੰਗ ਸਿੰਘ ਦੀ ਲਾਂ ਦੂਜੇ ਪਾਸੇ ਕਿਸਾਨਾਂ ਦੀ ਲਾ ਦਿੰਦੇ ਨੇ। ਇਹ ਗਲਤ ਹੈ, ਇਹ ਗਲਤ ਆ। ਸਾਨੂੰ ਲੜਾ ਰਹੇ ਨੇ ਆਪਸ ਵਿੱਚ, ਪਰ ਅਸੀਂ ਜੋ ਸਟੈਂਡ ਲਿਆ ਅਸੀਂ ਪੱਕੇ ਹਾਂ। ਅਸੀਂ ਸੰਗਤਾਂ ਦਾ ਫਤਵਾ ਲੈ ਰਹੇ ਹਾਂ, ਉਹਦੇ ਵਿੱਚ ਕੁਛ ਨਹੀਂ। ਅਸੀਂ ਕਿਸਾਨ ਆਗੂ ਜੋ ਸਾਨੂੰ ਫੈਸਲਾ ਦੇਣਗੇ ਅਸੀਂ ਉਹਨਾਂ ਦੇ ਨਾਲ, ਜੋ ਉਹਨਾਂ ਨੇ ਮੋਰਚੇ ਨੂੰ ਅਗਾਹਾਂ ਕਿਵੇਂ ਲੈ ਕੇ ਜਾਣਾ, ਕਿਵੇਂ ਦੀ ਜਿੱਤ ਕਰਨੀ ਆ, ਅਸੀਂ ਆਪਦੇ ਕੋਲੋਂ ਕੋਈ ਡਿਸੀਜਨ ਨਹੀਂ ਲੈਣਾ। ਅਸੀਂ ਉਹਨਾਂ ਦੀ ਪ੍ਰਕਿਰਿਆ ਦੇ ਫੁੱਲ ਝੋਣੇ। ਪਰ ਜੋ ਸਾਨੂੰ ਉਹਨਾਂ ਨੇ ਕਹਿਤਾ ਵੀ ਕੁਛ ਬੰਦਿਆਂ ਨੇ, ਸਾਰੇ ਆਗੂਆਂ ਨੇ, ਕੁਛ ਨੇ ਵੀ ਸਾਨੂੰ ਇਸ ਮੋਰਚੇ ਤੋਂ ਚਲੇ ਜਾਣਾ, ਅਸੀਂ ਉਹਨਾਂ ਦੇ ਕਹੇ ਤੇ ਨਹੀਂ ਆਏ ਜਿਨ੍ਹਾਂ ਨੇ ਕਿਹਾ ਸਾਨੂੰ। ਅਸੀਂ ਸੰਗਤ ਦੇ ਲੋਕਾਂ ਦੇ, ਕਿਸਾਨਾਂ, ਮਜ਼ਦੂਰਾਂ ਦੇ ਕਹਿਣ ਤੇ ਆਏ। ਉਹੀ ਸਾਨੂੰ ਫਤਵਾ ਦੇਣਗੇ, ਬੈਠੇ ਅਸੀਂ ਟਿਕੇ। ਬਿਲਕੁਲ ਸੰਗਤ ਜੀ, ਹੁਣ ਆਪਾਂ ਸਰ ਕੁਲਵਿੰਦਰ ਸਿੰਘ ਹੋਰਾਂ ਨਾਲ ਵੀ ਗੱਲ ਕਰਨੀ ਹੈ ਤੇ ਉਚੇਚੇ ਤੌਰ ਤੇ ਅਸੀਂ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲ ਕੀਤੀ। ਅਸੀਂ ਚਾਹੁੰਦੇ ਸੀ ਕਿ ਪੂਰੇ ਵਰਲਡ ਤੱਕ ਨਿਹੰਗ ਸਿੰਘਾਂ ਦੀ ਆਵਾਜ਼ ਪਹੁੰਚਣੀ ਚਾਹੀਦੀ ਹੈ। ਮਾਫ ਕਰਨਾ, ਸਾਡਾ ਕਈ ਸੋਸ਼ਲ ਮੀਡੀਆ ਦੇ ਉੱਤੇ, ਕਈ ਸਾਡਾ ਪੰਜਾਬੀ ਮੀਡੀਆ ਵੀ ਇਸ ਵੇਲੇ ਦੋ ਪੱਖੀ ਗੱਲ ਕਰ ਰਿਹਾ, ਮੂੰਹ ਦੇ ਉੱਤੇ ਕੁਝ ਹੋਰ ਤੇ ਕੈਮਰੇ ਦੇ ਪਿੱਛੇ ਕੁਝ ਹੋਰ ਗੱਲ ਕਰਦਾ। ਤੇ ਸਾਡੀ ਕੋਸ਼ਿਸ਼ ਸੀ ਕਿ ਸੱਚ ਆਪਾਂ ਰਾਜਾ ਰਾਜ ਸਿੰਘ ਜੀ ਦੇ ਥਰੂ ਆਪਾਂ ਪੂਰੀ ਦੁਨੀਆ ਤੱਕ ਪਹੁੰਚਾਈਏ। ਤੇ ਲੈਣੇ ਆ ਤਾਂ ਇਜਾਜ਼ਤ ਹੈ ਸਰ ਕੁਲਵਿੰਦਰ ਸਿੰਘ ਨਾਲ ਗੱਲ ਕਰਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸੰਗਤ ਜੀ, ਸਾਡੇ ਨਾਲ ਸਰ ਕੁਲਵਿੰਦਰ ਸਿੰਘ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਪਾਉਂਦੇ। ਕੁਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਵਿੰਦਰ ਜੀ, ਕੀ ਕਹੋਗੇ ਸਾਰੇ ਮਸਲੇ ਦੇ ਉੱਤੇ? ਸਰਕਾਰਾਂ ਆਪਣੀਆਂ ਕੋਸ਼ਿਸ਼ਾਂ 'ਚ ਜਾਰੀ ਹੈਗੀਆਂ ਨੇ। ਕੌਮ ਕਿਤੇ ਨਾ ਕਿਤੇ, ਜਿਹੜੀ ਸਾਡੀ ਨੌਜਵਾਨੀ ਹੈ, ਜਿਹੜੀ ਕਿਤੇ ਨਾ ਕਿਤੇ ਅੰਮ੍ਰਿਤ ਦੀ ਦਾਤ ਤੋਂ ਵਾਂਝੀ ਹੈ, ਉਹ ਦੇਖਦੀ ਹੈ, ਝਿਜਕਦੀ ਹੈ, ਕਹਿੰਦੀ ਹੈ ਕਿ ਅੱਜ ਨਿਹੰਗ ਸਿੰਘਾਂ ਦੇ ਉੱਤੇ ਸਵਾਲ ਖੜੇ ਹੋ ਗਏ। ਕੀ ਕਹੋਗੇ ਸਾਰੇ ਮਸਲੇ ਦੇ ਉੱਤੇ? ਕਿਉਂਕਿ ਹੁਣ ਸਿੱਧਾ ਸਵਾਲ ਸਰਕਾਰਾਂ ਨੇ ਕਹਿ ਲਈਏ, ਏਜੰਸੀਆਂ ਦੀ ਗੱਲ ਕਰ ਲਈਏ, ਸਵਾਲ ਬਾਣੇ ਦੇ ਉੱਤੇ ਆ ਗਿਆ। ਨੀਲੇ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ। ਕੀ ਕਹੋਗੇ? ਦੇਖੋ, ਸਾਰੀ ਸਾਧ ਸੰਗਤ ਨੂੰ ਅਸੀਂ ਫਤਿਹ ਬੁਲਾ ਚੁੱਕੇ ਹਾਂ। ਬਾਕੀ ਇਹ ਗੱਲ ਹੈ ਵੀ ਦੇਖੋ, ਜਿਹੜਾ ਬੇਅਦਬੀਆਂ ਦੇ ਮੁੱਦੇ ਦੀ ਗੱਲ ਚੱਲਦੀ ਪਈ ਹੈ, ਬੇਅਦਬੀਆਂ ਦਾ ਮੁੱਦਾ ਜਿਹੜਾ ਪੁਰਾਣਾ ਸੀ, 15 ਤੋਂ ਚੱਲਦਾ ਆ ਰਿਹਾ, 7 ਸਾਲ ਹੋ ਗਏ ਆ। 7 ਸਾਲ ਦੇ ਵਿੱਚ ਸਾਨੂੰ ਇੱਕ ਵੀ ਇਨਸਾਫ ਨਹੀਂ ਮਿਲਿਆ। 250-300 ਬੇਅਦਬੀਆਂ ਹੋ ਚੁੱਕਿਆ ਪੰਜਾਬ ਦੇ ਵਿੱਚ। ਤੁਸੀਂ ਬਰਗਾੜੀ ਕਾਂਡ ਲਾ ਲਓ, ਇੱਥੇ ਜੋਲਾ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਤੇ ਤੇਲ ਪਾ ਕੇ ਅੱਗ ਲਾਈ ਗਈ। ਹੋਰ ਥਾਂ ਤੇ ਆ ਪਰਸੋਂ ਪੰਜੋਰ ਹੋ ਗਈ, ਪੰਜੋਰ ਦੇ ਅੰਦਰ ਬਿਲਕੁਲ ਬੇਅਦਬੀ ਹੋ ਗਈ ਆ। ਸ਼ਾਇਦ ਹੋ ਸਕਦਾ ਜਿਹੜਾ ਇਹ ਮੁੰਡੇ ਨੇ ਨਾਂ ਲਿਆ ਇੰਨੇ ਬੰਦਿਆਂ ਦਾ, ਉਹਨਾਂ 'ਚ ਇੱਕ ਹੋਵੇ। ਪੰਜੋਰ ਬੇਅਦਬੀ ਕੇਸਗੜ੍ਹ ਸਾਹਿਬ ਤੋਂ ਅੱਜ ਤੋਂ ਮਹੀਨੇ ਦੀ ਵਾਰਦਾਤ ਆ। ਉਹ ਬੰਦੇ ਦਾ ਕਨੈਕਟ ਦੇਖੋ ਕਿੱਥੇ ਜੁੜਿਆ, ਸਰਸੇ ਵਾਲੇ ਨਾਲ ਜਾ ਕੇ। ਉਹਦਾ ਜਿਹੜਾ ਪਿਤਾ ਸੀ ਉਸ ਡੇਰੇ ਦਾ ਮੈਂਬਰ ਸੀਗਾ। ਆਪ ਉਹਨੇ ਕਬੂਲ ਕੀਤਾ, ਬਲਕਿ ਕਿ ਸਾਰਾ ਕੁਝ ਉਹਦੇ ਪ੍ਰੂਫ ਵੀ ਉਹੀ ਮਿਲੇ ਵੀ ਸਰਸੇ ਵਾਲੇ ਨਾਲ ਉਹਦੀ ਤਾਰ ਜੁੜਦੀ ਹੈ। ਦੇਖੋ, ਜਿਹੜਾ ਬੇਅਦਬੀ ਦਾ ਮਸਲਾ ਚੱਲਦਾ, ਦੇਖੋ ਆ ਸਾਡਾ ਠੇਕੇਦਾਰੀ ਸਿਸਟਮ ਦੇਖ ਲਓ ਤੁਸੀਂ। ਸਾਡੀਆਂ ਪੰਥ ਦੀਆਂ ਕਿੱਡੀਆਂ ਸ਼ਖਸੀਅਤਾਂ ਹੈ, ਕਿੱਡੀਆਂ ਵੱਡੀਆਂ ਸੰਪਰਦਾਵਾਂ ਹੈ, ਪੰਥਕ ਜਥੇਬੰਦੀਆਂ ਦੇਖੋ, ਉਹਨਾਂ ਦੀ ਚੁੱਪ ਦੇਖੋ ਤੁਸੀਂ ਕਿੱਥੋਂ ਤੱਕ ਆ। ਆਪਾਂ ਕੀ ਕਹਿ ਸਕਦੇ, ਉਹ ਸਰਕਾਰੀ ਆ। ਕੇਸਗੜ੍ਹ ਸਾਹਿਬ ਬੇਅਦਬੀ ਹੋਈ, ਕੋਈ ਜ਼ਿਆਦਾ ਪੰਥਕ ਜਥੇਬੰਦੀ ਨਹੀਂ ਬੋਲੀ। ਗਿਆਨੀ ਰਘਬੀਰ ਸਿੰਘ ਦਾ ਬਿਆਨ ਤੁਸੀਂ ਸੁਣਿਆ ਹੋਣਾ, ਸ਼ਾਇਦ ਚੜ੍ਹਲਾ ਪਿਆ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਕਿਜੇ ਸਿਰ ਕਿਰਪਾਨ ਜਾਂ ਸੰਗ ਕਿਰਪਾਨ। ਠੀਕ ਹੈ, ਤੇ ਉਹਨਾਂ ਨੇ ਉਦੋਂ ਬਿਆਨ ਦਿੱਤਾ ਕੇਸਗੜ੍ਹ ਸਾਹਿਬ। ਤੇ ਅੱਜ ਨਿਹੰਗ ਸਿੰਘ ਨੇ ਜਿਹੜੇ ਨੇ ਬੇਅਦਬੀ ਦੇਖੀ, ਜੇ ਉਹਨਾਂ ਨੇ ਸੋਧਤਾ, ਤੇ ਅੱਜ ਦੇਖੋ ਉਹਨਾਂ ਦੀ ਚੁੱਪ ਦੇਖੋ ਤੁਸੀਂ। ਤੇ ਜੇ ਅੱਜ ਇੱਥੇ ਧਾਰਮਿਕ ਪ੍ਰੋਗਰਾਮ ਕਰ ਲਓ ਕਿਤੇ ਚੰਗੀ ਤਕੜੀ ਥਾਂ ਤੇ ਘੱਟੋ ਘੱਟ ਵੀ ਮੇਰੇ ਖਿਆਲ ਪੰਜਾਬ 'ਚ ਸੰਤ, ਸਾਡੇ ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਵੱਡੇ ਠੇਕੇਦਾਰ, ਸਭ ਤੋਂ ਅੱਗੇ ਸਟੇਜ ਤੇ ਉਹਨਾਂ ਖੜਨਾ ਹੈ ਵੀ ਸਾਡੇ ਵਰਗਾ ਪੰਥ ਦਾ ਠੇਕੇਦਾਰ ਕੋਈ ਨਹੀਂਗਾ। ਜੇ ਤੁਸੀਂ ਨਿਹੰਗ ਸਿੰਘਾਂ ਦੇ, ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਬੋਲ ਸਕਦੇ, ਖਿਲਾਫ ਹੀ ਬੋਲ ਲਓ 2 ਗੱਲਾਂ। ਚਿਹਰਾ ਤੇ ਨੰਗਾ ਹੋਵੇ ਨਾ, 4 ਗੱਲਾਂ ਤੁਸੀਂ ਖਿਲਾਫ ਬੋਲ ਲਓ ਵੀ ਉੱਥੇ ਬਹੁਤ ਮਾੜਾ ਆਇਆ ਸਿੰਘੂ ਤੋਂ, ਜੀ ਇੰਜ ਕੀਤਾ। ਸਾਡੇ ਪੰਥ ਦੇ ਠੇਕੇਦਾਰ ਬੋਲਦੇ ਹੀ ਨਹੀਂ, ਮੂੰਹ ਹੀ ਨਹੀਂ ਖੋਲਦੇ। ਕਿਸੇ ਨਾ ਕਿਸੇ ਪਾਸੇ ਤੇ ਬੋਲਣਾ ਚਾਹੀਦਾ ਨਾ ਉਹਨਾਂ ਨੂੰ। ਹੁਣ ਢੰਡਰੀ ਵਾਲਾ ਬੋਲ ਹੀ ਰਿਹਾ ਹੈ, ਜੇ ਹੱਕ 'ਚ ਨਹੀਂ ਬੋਲ ਰਿਹਾ, ਖਰਾਬ ਤੇ ਬੋਲ ਰਿਹਾ। ਜਿੱਥੇ ਉਹ ਬੋਲਦਾ, ਇਹ ਵੀ 4 ਜਥੇਬੰਦੀਆਂ ਜਿੰਨੇ ਸਾਡੇ ਵੱਡੇ ਢਿੱਡ ਵਾਲੇ ਪੰਜਾਬ 'ਚ ਸੰਤ ਨੇ ਬੜੇ, ਉਹ ਵੀ ਬੋਲਦੇ ਪਏ, ਇਹ ਵੀ ਬੋਲੀ ਜਾਣ ਸਾਰੇ।
ਜੋਗਿੰਦਰ ਸਿੰਘ ਜੀ, ਮੈਂ ਮਾਫੀ ਚਾਹੁੰਦਾ, ਤੁਹਾਨੂੰ ਰੋਕਾਂਗਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਆ ਤੋਂ 3-4 ਸਾਲ ਪਹਿਲੇ ਬੇਦਬੀ ਹੋ ਚੁੱਕੀ ਹੈ। ਸ਼੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਵੀ ਇੱਕ ਸ਼ਖਸ ਨੇ ਉੱਥੇ ਬੈਠ ਕੇ ਬੇਦਬੀ ਕੀਤੀ ਅੰਮ੍ਰਿਤ। ਸਾਡੇ ਹੀ ਇਤਿਹਾਸਿਕ ਸਥਲਾਂ ਨੂੰ, ਸਾਡੇ ਹੀ ਤਖਤਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਤੁਹਾਨੂੰ ਕੀ ਲੱਗਦਾ? ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਕੀ ਮਸਲਾ ਚਾਹੁੰਦੇ ਨੇ? ਦੇਖੋ, ਜਿਹੜਾ ਤੇ ਕਿਸਾਨੀ ਦਾ ਮੁੱਦਾ ਇੱਥੇ ਤੇ ਭੜਕਾਉਣ ਦਾ ਮਸਲਾ ਚੱਲਦਾ ਪਿਆ ਹਨਾ, ਜਿਹੜੇ ਇਹਨਾਂ ਨੇ ਏਜੰਟ ਵਾੜੇ ਆ, ਜਿਹੜਾ ਉੱਥੋਂ ਦੀ ਗੱਲ ਆ ਗਈ, ਸਾਡੀਆਂ ਨਾ ਸਰਕਾਰ ਏਜੰਸੀਆਂ ਸਾਡੀ ਜ਼ਮੀਰ ਨੂੰ ਮਾਰ ਰਹੀ ਹੈ। ਸਾਨੂੰ ਦੇਖ ਰਹੀ ਹੈ ਵੀ ਜਿਹੜੇ ਹਰੀ ਸਿੰਘ ਨਲਵੇ ਦੇ ਵਾਰਸ ਸੀ, ਬਾਬਾ ਦੀਪ ਸਿੰਘ ਦੇ ਵਾਰਸ ਸੀ, ਉਹ ਹੈਗੇ ਆ ਕਿ ਖਤਮ ਹੋ ਚੁੱਕੇ ਆ। ਉਹ ਖੂਨ ਇਹਨਾਂ 'ਚ ਹਰੀ ਸਿੰਘ ਨਲਵੇ ਵਾਲਾ, ਬਾਬਾ ਦੀਪ ਸਿੰਘ ਵਾਲਾ ਉਹੀ ਆ ਕਿ ਜਿਹੜਾ ਅੱਜ ਸੰਤ ਮੱਤ ਜਿਹੜੇ ਪੰਜਾਬ ਦੇ ਠੇਕੇਦਾਰ ਜੋ ਇਹ ਕਰ ਰਹੇ ਆ, ਸਾਨੂੰ ਇਹਨਾਂ ਨੇ ਨਮਰਦ ਬਣਾਤਾ। ਹੱਲ ਕੀ ਹੈ ਇਹਦਾ? ਹੱਲ ਤੇ ਹੁਣ ਸਾਡੇ ਦੇਖੋ ਬਾਹਰਲਾ ਦੇਸ਼ ਵਿਦੇਸ਼ ਲਾ ਲਓ ਤੁਸੀਂ, ਕੈਨੇਡਾ, ਅਮਰੀਕਾ, ਇੰਗਲੈਂਡ, ਚਾਰ ਛਪਰਿਓ ਇਹੀ ਗੱਲ ਹੋ ਰਹੀ ਸੀ। ਦੇਖੋ ਮਸਲਾ ਆ ਕੇ ਕਿੱਥੇ ਉਲਝਦਾ? ਅਮਨਦੀਪ ਸਿੰਘ ਦਾ, ਠੀਕ ਹੈ, ਜਿਹੜਾ ਇੱਕ ਦਿਨ ਦੀ ਇਹ ਸਾਰਾ ਵਰਲਡ ਹੱਕ 'ਚ ਖੜਾ ਨਿਹੰਗ ਸਿੰਘ ਜਥੇਬੰਦੀਆਂ ਦੇ, ਤੇ ਵਿੱਚ ਅਮਨਦੀਪ ਸਿੰਘ ਦਾ। ਅਮਨਦੀਪ ਸਿੰਘ 3 ਮਹੀਨੇ ਪਹਿਲੋਂ ਮਿਲ ਕੇ ਆਇਆ ਤੋਮਰ ਮੰਤਰੀ ਨੂੰ, ਪਿੰਕੀ ਕੈਟ ਦੇ ਨਾਲ। ਪਿੰਕੀ ਕੈਟ ਦਾ ਤੁਹਾਨੂੰ ਆਪ ਪਤਾ ਵੀ ਐਸਾ ਬੰਦਾ ਹੈ ਜਿਹਨੇ ਸਾਡੇ ਘਰ ਹੁਣ ਤੱਕ ਜਾੜਤੇ। ਹਜੇ ਤੱਕ ਜਿਹੜੇ ਇਹਨਾਂ ਦੇ ਘਰ ਜਾੜੇ, ਸਮੇਤ ਸੈਣੀ, ਪਿੰਕੀ ਕੈਟ, ਬੇਅੰਤ ਸਿੰਘ ਬੁੱਚੜ, ਹਜੇ ਤੱਕ ਸਾਡੇ ਘਰਾਂ 'ਚ ਦੀਵੇ ਨਹੀਂ ਬਲੇ, ਠੀਕ ਹੈ। ਉਹਨਾਂ ਦੇ ਨਾਲ ਜੇ ਅਮਨਦੀਪ ਸਿੰਘ ਜਾਂਦਾ ਹੈ, ਉਹ ਸ਼ੱਕ ਦੇ ਕਟਹਿਰੇ 'ਚ ਆਪ ਖੜਾ ਹੁੰਦਾ ਹੈ। ਇੱਥੇ ਨਿਹੰਗ ਸਿੰਘਾਂ ਦੀਆਂ 7 ਜਥੇਬੰਦੀਆਂ ਬੈਠੀਆਂ ਇਸ ਸਿੰਘੂ ਬਾਰਡਰ ਤੇ ਨਾ ਕਿ ਇਹ ਜੋੜਿਆ ਜਾਵੇ ਵੀ ਸਾਰੇ ਜਥੇਬੰਦੀਆਂ ਇਕੱਠੀਆਂ ਨਹੀਂ, ਅਲੱਗ-ਅਲੱਗ ਜਥੇਬੰਦੀਆਂ, ਸਾਰਿਆਂ ਦੀ ਫਤਿਹ ਦੀ ਸਾਂਝ ਜ਼ਰੂਰ ਹੈ। ਜਿਹੜਾ ਅਮਨਦੀਪ ਸਿੰਘ ਹੈ ਉਹਦੀ ਆਪਣੀ ਜਥੇਬੰਦੀ ਹੈ, ਬਾਬਾ ਮਾਨ ਸਿੰਘ ਬੁੱਢੇ ਦਲ ਦੇ ਜਥੇਬੰਦੀ ਦਾ ਉਹ ਨਿਹੰਗ ਸਿੰਘ ਆ, ਉਹਨਾਂ ਦਾ ਸੇਵਾਦਾਰ ਆ। ਕਿਉਂਕਿ ਇਹ ਉਹਨਾਂ ਨੇ ਆਪਣਾ ਜਵਾਬ ਦੇਣਾ ਵੀ ਤੁਸੀਂ ਕਿਉਂ ਗਏ, ਕਾਹਦੇ ਵਾਸਤੇ ਗਏ ਆ। ਸ਼ੱਕ ਦੇ ਖਿਡਾਰੇ 'ਚ ਅਮਨਦੀਪ ਸਿੰਘ ਆ, ਨਾ ਕਿ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ। ਬਾਕੀ ਜਿਹੜੀਆਂ 6 ਜਥੇਬੰਦੀਆਂ ਜੇ ਸੰਗਤ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਜਾਂ ਪਬਲਿਕ ਨੂੰ ਉਹਨਾਂ ਸ਼ੱਕ ਦੇ ਖਿਡਾਰੇ 'ਚ ਤੁਸੀਂ ਉਹਨਾਂ ਨੂੰ ਕਹਿੰਦੇ ਜੇ, ਉਹਨਾਂ ਦਾ ਇੱਕ ਵੀ ਜਥੇਬੰਦੀਆਂ ਦਾ ਪ੍ਰੂਫ ਦੂਜਿਆਂ ਦਾ ਵੀ ਦਿਓ। ਤੋਮਰ ਨਾਲ ਫੋਟੋ ਦਿਓ, ਮੋਦੀ ਨਾਲ ਦਿਓ, ਕਿਉਂਕਿ ਇੱਕ ਨੂੰ ਆਪਾਂ ਸਾਰਿਆਂ ਨੂੰ ਇੱਕ 'ਚ ਨਹੀਂ ਘੁਮਾ ਸਕਦੇ। ਜੇ ਅਮਨਦੀਪ ਸਿੰਘ ਗਿਆ, ਉਹ ਆਪਣਾ ਬਿਆਨ ਦੇਵੇ, ਸਪਸ਼ਟੀਕਰਨ ਦੇਵੇ ਜੋ ਗਲਤ ਆ, ਜੋ ਸਾਡੇ ਨਿਹੰਗ ਸਿੰਘਾਂ ਦੀ ਸਜ਼ਾ ਹੈ, ਅਸੀਂ ਬਿਲਕੁਲ ਦੇਣ ਨੂੰ ਤਿਆਰ ਹੈ। ਜੇ ਉਹਦੀ ਗਲਤੀ ਹੁੰਦੀ, ਬਾਬਾ ਮਾਨ ਸਿੰਘ ਆ ਰਿਹਾ, ਅਸੀਂ ਜੁੱਤੀਆਂ ਮਾਰ ਕੇ ਉਹਦਾ ਬਾਣਾ ਵਧਾ ਕੇ ਇੱਥੋਂ ਬਾਹਰ ਕੱਢਾਂਗੇ ਜੇ ਉਹ ਗਲਤ ਸਾਬਤ ਹੁੰਦਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ। ਦੇਖੋ ਇਹੀ ਗੱਲ ਹੈ ਵੀ ਜੋ ਕਿਸਾਨ ਜਥੇਬੰਦੀਆਂ ਦੇ ਵਿੱਚ ਲੀਡਰ ਆ ਕੇ ਗਲਤ ਬਿਆਨ ਦੇ ਜਾਂਦੇ ਆ, ਬਹੁਤ ਮਾੜੀ ਗੱਲ ਹੈ। ਦੇਖੋ ਨਿਹੰਗ ਸਿੰਘ ਜਥੇਬੰਦੀ ਇੱਥੇ ਡਟੀ ਹੈ। ਜੇ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕ ਸਿੰਘ ਦੀ ਗਲਤੀ ਆ, ਅਮਨਦੀਪ ਸਿੰਘ ਦੀ, ਉਹ ਸ਼ੱਕ ਦੇ ਕਟਾਰੇ 'ਚ ਖੜਾ ਹੋਣਾ ਚਾਹੀਦਾ, ਬਲਕਿ ਕਿ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨਹੀਂ, ਉਹ ਆਪਣਾ ਸਪਸ਼ਟੀਕਰਨ ਦੇਗਾ। ਤੇ ਜੇ ਸਾਡੇ ਕੁਝ ਲੀਡਰ ਗਲਤ ਬੋਲਦੇ ਆ, ਜਿਵੇਂ ਰਜਿੰਦਰ ਸਿੰਘ ਜੀ, ਇਹ ਇੰਦਰਾ ਗਾਂਧੀ ਦੇ ਫਲਾਣੇ, ਤੈਨੂੰ ਅੱਜ ਇੰਦਰਾ ਗਾਂਧੀ ਦਿਖ ਗਈ, 11 ਮਹੀਨੇ ਤੈਨੂੰ ਇੰਦਰਾ ਗਾਂਧੀ ਨੇ ਦੇਖਿਆ ਵੀ ਇੰਦਰਾ ਗਾਂਧੀ ਨਾਲ ਪਹਿਲੋਂ ਰਹਿੰਦੇ ਰਹੇ ਆ। ਬਾਕੀ ਜਿਹੜੀ ਅਮਨ ਦੀ ਗੱਲ ਹੈ, ਜੇ ਅਮਨ ਗਿਆ ਹੈ, ਉਹਦੀਆਂ ਫੋਟੋਆਂ 3 ਮਹੀਨੇ ਪਹਿਲੋਂ ਗਿਆ, ਉਦੋਂ ਵਾਇਰਲ ਹੋਣੀ ਚਾਹੀਦੀ ਸੀ। ਬੇਅਦਬੀ ਹੋਈ, ਸਾਰੇ ਵਰਲਡ ਦੇ ਵਿੱਚ ਘੁੰਮਿਆ ਨਿਹੰਗ ਸਿੰਘਾਂ ਦਾ ਬੋਲਬਾਲਾ ਵੀ ਜੇ ਉਹਨੇ ਬੇਅਦਬੀ ਕੀਤੀ, ਉਹਨੇ ਗਾਣੇ ਸੋਧ ਦਿੱਤਾ, ਤੇ ਦੂਜੇ ਦਿਨ ਫੋਟੋ ਤੀਜੇ ਦਿਨ ਵਾਇਰਲ ਹੁੰਦੀ, ਉਹਦੀ ਕਿਉਂ ਹੁੰਦੀ ਹੈ? ਇਹਨੂੰ ਕਹਿੰਦੇ ਏਜੰਸੀਆਂ ਦਾ ਕੰਮ। ਇਹ ਸਾਡੀ ਸੰਗਤ ਨੇ ਦੇਖਣਾ ਹੈ, ਪੜ੍ਹੇ ਲਿਖੇ ਦੇਸ਼ਾਂ ਵਿਦੇਸ਼ਾਂ ਨੇ ਦੇਖਣਾ ਹੈ ਵੀ ਇਹ ਕੀ ਹੋ ਰਿਹਾ। ਬਾਕੀ ਨਿਹੰਗ ਸਿੰਘਾਂ ਦਾ ਪੂਰਾ ਸਟੈਂਡ ਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਬੇਅਦਬੀ ਹੋਈ, ਸਿੰਘਾਂ ਨੇ ਸੋਧਤਾ, ਸਾਨੂੰ 1 ਇੰਚ ਵੀ ਅਫਸੋਸ ਨਹੀਂ ਇਸ ਚੀਜ਼ ਦੇ ਉੱਤੇ। ਪੂਰੀ ਕੌਮ ਖਲੋਤੀ ਹੈ ਨਿਹੰਗ ਸਿੰਘਾਂ ਦੇ ਇਸ ਕਾਰੇ ਦੇ ਉੱਤੇ ਕਿ ਜਿਹੜਾ ਸੋਧਿਆ ਗਿਆ, ਕਿਉਂਕਿ ਇਹ ਗੱਲ ਮਾਫ ਕਰਨਾ ਕਈ ਸਾਲ ਪਹਿਲੇ ਹੋ ਜਾਣਾ ਚਾਹੀਦਾ ਸੀ। 5 ਸਾਲ ਤੋਂ ਵੱਧ ਹੋ ਗਏ, ਘੱਟੋ ਘੱਟ 400-500 ਜਗ੍ਹਾ ਤੋਂ ਤੇ ਬੇਦਬੀ ਹੋ ਗਈ। ਅਸੀਂ ਕੌਮ ਦੀ ਗੱਲ ਕਰਨੇ ਆ ਤੇ ਕੌਮ ਤੇ ਤੁਹਾਡੇ ਨਾਲ ਖਲੋਤੀ ਹੈ। ਮਾਫ ਕਰਨਾ, ਇੱਕੋ ਗੱਲ ਸਾਰੇ ਪਾਸੋਂ ਆਉਂਦੀ ਹੈ, ਚਾਹੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਆਪਾਂ ਕੈਮਰੇ ਦੇ ਮੂਹਰੇ ਹੋ ਕੇ ਜਦੋਂ ਕੌਮ ਦੇ ਬੰਦਿਆਂ ਦੇ ਨਾਲ ਗਰਾਊਂਡ ਲੈਵਲ ਉੱਤੇ ਗੱਲ ਕਰਨੇ ਆ, ਸਭ ਦੀ ਗੱਲ ਇੱਕੋ ਹੀ ਕਹਿੰਦੀ, ਇੱਕੋ ਹੀ ਗੱਲ ਸਭ ਦੇ ਮੂੰਹੋਂ ਨਿਕਲਦੀ ਹੈ ਕਿ ਸਾਡੀ ਲੀਡਰਸ਼ਿਪ ਨਿਕੰਮੀ ਹੈ, ਸਾਡੀ ਕੌਮ ਅਗਵਾਈ ਨਹੀਂ ਕਰ ਰਹੀ। ਤੇ ਤੁਹਾਨੂੰ ਲੱਗਦਾ ਨਹੀਂ ਕਿ ਕੌਮ ਦੀ ਅਗਵਾਈ ਜੋ ਸਾਡੇ ਲੀਡਰ ਨਹੀਂ ਕਰ ਰਹੇ, ਉਹ ਜ਼ਿੰਮੇਵਾਰੀ ਹੁਣ ਤੁਹਾਡੇ ਸਾਰੇ ਨਿਹੰਗ ਸਿੰਘਾਂ ਦੇ ਉੱਤੇ ਆ ਗਈ? ਨਹੀਂ, ਇਹ ਦੇਖੋ, ਇਹ ਕੌਮ ਨੇ ਦੇਖਣਾ ਹੈ। ਅਸੀਂ ਤੇ ਕੌਮ ਤੇ ਫੈਸਲਾ ਸੁੱਟਤਾ ਨਾ ਵੀ ਜੇ ਸਾਨੂੰ ਜਿਹੜੋ ਮੈਸੇਜ ਜਿਹੜੇ ਆਉਂਦੇ ਆ, ਕਮੈਂਟ ਆਉਂਦੇ, ਉਹਨਾਂ 'ਚ ਹਰ ਬੰਦਾ ਕਰ ਸਕਦਾ ਕਮੈਂਟ, ਠੀਕ ਹੈ ਨਾ। ਹੁਣ ਦੇਖੋ 27 ਤਰੀਕ ਨੂੰ ਇਕੱਠ ਆ, ਇੱਥੇ ਸਿੰਘੂ ਬਾਰਡਰ ਤੇ ਕਿੰਨੀ ਸੰਗਤ ਆ। ਸਾਨੂੰ ਅੱਜ ਤੱਕ ਨਾ ਹਿੰਦੂ ਭਰਾਵਾਂ ਨੇ, ਨਾ ਮੁਸਲਮਾਨ ਭਰਾਵਾਂ ਨੇ, ਨਾ ਹੀ ਸਿੱਖ ਭਰਾਵਾਂ ਨੇ ਅੱਜ ਤੱਕ ਇਸ ਸੰਘਰਸ਼ 'ਚ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਬਾਬਾ ਜੀ ਗਲਤ ਕੀਤਾ। ਸਭ ਨੇ ਸਾਥ ਦਿੱਤਾ, ਕਿਸੇ ਨੇ ਨਹੀਂ ਕਿਹਾ। ਤੇ ਬਾਕੀ 27 ਤਰੀਕ ਨੂੰ ਇਕੱਠ ਆ, ਇਹ ਸੰਗਤ ਦਾ ਸੰਯੋਗ ਹੈ। ਸੰਗਤ ਨੇ ਦੇਖਣਾ, ਜੇ ਤੇ ਨਿਹੰਗ ਸਿੰਘ ਸੱਚੇ ਸੁੱਚੇ ਆ, ਇਸ ਸਿੰਘੂ ਬਾਰਡਰ ਦੀ ਸੰਗਤ ਨੇ
ਪੰਜਾਬ ਦੀ ਸੰਗਤ, ਹਰਿਆਣਾ, ਪੂਰੇ ਭਾਰਤ ਨੇ, ਦੇਸ਼ਾਂ ਵਿਦੇਸ਼ਾਂ ਵਾਲੇ ਸੰਯੋਗ ਬਹੁਤ ਕਰ ਰਹੇ, ਸਾਰੇ ਕਰ ਰਹੇ ਆ। ਇਹ ਉਹਨਾਂ ਨੇ ਦੇਖਣਾ ਵੀ ਇੱਥੇ ਨਿਹੰਗ ਸਿੰਘਾਂ ਦੀ ਮੋਰਚੇ 'ਚ ਲੋੜ ਹੈ ਜਾਂ ਨਹੀਂ। ਅਸੀਂ ਸੰਗਤ ਤੇ ਨਿਰਭਰ ਹੈ, ਨਾ ਕਿ ਕਿਸਾਨੀ ਲੀਡਰਾਂ ਤੇ, ਕਿਸਾਨ ਸੰਯੁਕਤ ਮੋਰਚੇ ਤੇ। ਨਾ ਅਸੀਂ ਉਹਨਾਂ ਦੇ ਕਹਿਣ ਤੇ ਆਏ, ਨਾ ਉਹਨਾਂ ਦੇ ਕਹਿਣ ਤੇ ਅਸੀਂ ਜਾਣਾ ਹੈ। ਦੂਜੀ ਗੱਲ, ਜੇ ਸੰਯੁਕਤ ਮੋਰਚੇ ਦੇ ਲੀਡਰ ਕੋਈ ਟੱਪਦੇ ਆ, ਸਾਨੂੰ ਡਰ ਨਹੀਂ ਕਿਸੇ ਦਾ। ਸਾਨੂੰ ਇਹ ਅੱਜ ਤੱਕ ਇਹ ਕਹਿਣ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਦੀ ਇਹਨਾਂ ਨੇ ਦੁੱਕੀ ਦਿੱਤੀ ਇੱਥੇ? ਸਾਨੂੰ ਕਿਸੇ ਨੇ 10 ਕਿਲੋ ਆਟਾ ਦਿੱਤਾ ਵੀ ਨਿਹੰਗ ਸਿੰਘੋ ਤੁਸੀਂ ਪਕਾ ਕੇ ਖਾ ਲਓ? ਜੇ ਅਸੀਂ ਇੱਥੇ ਰਹਿ ਰਹੇ ਆਪਣੇ, ਸਾਡੀਆਂ ਜਥੇਬੰਦੀਆਂ ਤੇ ਤਾਂ 100 ਘੋੜਾ ਲੱਗਾ ਦਿੱਲੀ ਵਰਗੇ ਸ਼ਹਿਰ 'ਚ। ਦਿੱਲੀ ਵਰਗੇ ਸ਼ਹਿਰ 'ਚ 100 ਘੋੜਾ ਰੱਖਣਾ ਨਿਹੰਗ ਸਿੰਘਾਂ ਨੂੰ ਬੜਾ ਔਖਾ ਹੈ। ਸਾਨੂੰ ਕੋਈ ਪ੍ਰੂਫ ਕਰੇ ਵੀ ਕਿੰਨੇ ਕੁ ਸਾਨੂੰ ਇਹਨਾਂ ਖਰਚੇ ਦਿੱਤੇ, ਕਿੰਨੇ ਕੁ ਸਾਨੂੰ ਘੋੜੇ। ਸੰਗਤ ਜੇ ਕੋਈ ਦੇ ਜੇ ਦਾਣਾ ਪਾਣੀ, ਉਹ ਜ਼ਰੂਰ ਦੇ ਜਾਂਦੀ ਘੋੜਿਆਂ ਵਾਸਤੇ ਖੁਸ਼ੀ ਨਾਲ। ਬਾਕੀ ਅੱਜ ਤੱਕ ਸੰਯੁਕਤ ਮੋਰਚੇ ਨੇ ਸਾਨੂੰ ਪ੍ਰੂਫ ਕਰੇ ਵੀ ਸਾਨੂੰ ਕੀ ਦਿੱਤਾ। ਇਹਨਾਂ ਕੋਲ ਕਰੋੜਾਂ ਰੁਪਇਆ ਆਇਆ ਹੈ, ਕੋਈ ਇਹਨਾਂ ਦਾ ਲੰਗਰ ਚੱਲਦਾ ਹੈ? ਰਜਿੰਦਰ ਸਿੰਘ ਭੌਂਕਦਾ ਤੇ ਹੈਗਾ ਏ। ਜੇ ਆਉਣ ਵਾਲੇ ਟਾਈਮ ਤੇ ਲੋਕਾਂ ਨੇ ਜੁੱਤੀ ਫੇਰ ਕੇ ਨੰਗਾ ਕਰਕੇ ਉਹਦੇ ਕੋਲੋਂ ਹਿਸਾਬ ਮੰਗ ਲਿਆ ਵੀ ਤੂੰ ਦੱਸ ਜਿਹੜਾ ਸੰਯੁਕਤ ਮੋਰਚੇ ਦਾ ਪੈਸਾ ਆਇਆ ਉਹ ਕਿੱਥੇ ਗਿਆ, ਉਹ ਦੱਸ ਤੂੰ ਕਿੱਥੇ ਗਿਆ। ਜੇ ਸਾਡੇ ਨਿਹੰਗ ਸਿੰਘਾਂ ਕੋ ਆਇਆ, ਅਸੀਂ ਬਿਲਕੁਲ ਹਿਸਾਬ ਦੇਵਾਂਗੇ। ਕਿੰਨੇ ਦੇਖੋ ਤੁਸੀਂ ਇੱਥੋਂ ਮੋਰਚੇ ਦਾ ਦੁੱਧ ਵੇਚਿਆ ਉਹਨੇ ਕਿੰਨਾ, 35 ਕੁਇੰਟਲ ਬਦਾਮ ਆਏ, ਇਹ ਖਾ ਗਏ, ਵੇਚਤੇ ਇਹਨਾਂ ਨੇ, ਲੀਡਰਾਂ ਨੇ, ਕਈਆਂ ਨੇ। ਦੱਸੋ ਤੁਸੀਂ ਕਿੱਥੇ ਜਾਏਗਾ ਮੋਰਚਾ ਸਾਡਾ? ਨਿਹੰਗ ਸਿੰਘਾਂ ਦੇ ਸਵਾਲ ਚੱਕਣ ਦੇ ਇੱਕ ਮਿੰਟ ਲਾਉਂਦੇ ਆ। ਗਿਆ ਅਮਨਦੀਪ ਸਿੰਘ ਤੋਮਰ ਦੇ ਨਾਲ, ਉਹਨੇ ਮੀਟਿੰਗ ਕੀਤੀ। ਸਾਰੇ ਨਿਹੰਗ ਜਥੇਬੰਦੀਆਂ ਕਟਾਰੇ 'ਚ ਨਹੀਂ ਕੱਢਦੀਆਂ, 7 ਜਥੇਬੰਦੀਆਂ। ਅਮਨਦੀਪ ਸਿੰਘ ਜਿਹੜੇ ਜਥੇਬੰਦੀ ਦੇ ਨਿਹੰਗ ਸਿੰਘ, ਉਹ ਸਪਸ਼ਟੀਕਰਨ ਦੇਵੇ। ਉਹਦੀ ਜਥੇਬੰਦੀ ਆ, ਉਹ ਉਹਨੂੰ ਜੁੱਤੀਆਂ ਮਾਰ ਕੇ ਮੋਰਚੇ 'ਚ ਬਾਹਰ ਕੱਢੇ ਰੱਖੇ, ਉਹਦੀ ਮਰਜ਼ੀ ਆ। ਬਾਕੀ ਜਿਹੜੇ 6 ਜਥੇਬੰਦੀ ਹੈ, ਉਹਦਾ ਅਮਨਦੀਪ ਸਿੰਘ ਨਾਲ ਕੋਈ ਰੋਲ ਨਹੀਂ। ਫਤਿਹ ਦੀ ਸਾਂਝ ਸੀ, ਜੇ ਉਹਦਾ ਪ੍ਰੂਫ ਹੁੰਦਾ ਉਹ ਵੀ ਸਾਡੀ ਅੱਜ ਤੋਂ ਬਾਅਦ ਖਤਮ ਹੈ ਉਹਦੇ ਨਾਲ, ਜੇ ਉਹਦਾ ਪ੍ਰੂਫ ਹੋਏਗਾ। ਮੋਰਚਾ ਜਾਰੀ ਰਹੇਗਾ। ਮੋਰਚਾ ਦੇਖੋ ਸੰਗਤ ਨੇ ਦੇਖਣਾ ਹੈ। ਅਸੀਂ ਦੇਖੋ 11 ਮਹੀਨੇ 'ਚ ਇੱਕ ਵਾਰੀ ਨਹੀਂ ਇੱਥੋਂ ਗਏ। ਸਾਡੇ ਘੋੜੇ ਲੱਗੇ, ਜੇ ਜਾਈਦਾ ਗੇੜਾ ਲਾ ਕੇ ਆਈਦਾ, ਸਿੰਘ ਸਾਰੇ ਉੱਥੇ ਆ, ਘੋੜੇ ਵੀ ਉੱਥੇ ਆ। 27 ਤਰੀਕ ਨੂੰ ਸਿੰਘੂ ਬਾਰਡਰ ਦੀ ਸੰਗਤ। ਬਾਕੀ ਸੰਗਤ ਦਾ ਦੇਖੋ ਤੁਸੀਂ 90% ਸੰਯੋਗ ਸਿੰਘਾਂ ਦੇ ਨਾਲ, ਨਿਹੰਗ ਸਿੰਘਾਂ ਦੇ ਨਾਲ, ਠੀਕ ਹੈ। ਤੇ ਬਾਕੀ ਵੀ ਸੰਗਤ ਦੀ ਸੰਯੋਗ ਨਾਲ, ਜੇ ਸੰਗਤ ਕਹੇਗੀ ਅਸੀਂ ਤੇ 2 ਸਾਲ ਹੋਰ ਪਵਾਂਗੇ, ਸੰਗਤ ਦੇ ਨਾਲ ਹੀ ਹੈ। ਬਿਲਕੁਲ ਸੰਗਤ ਜੀ, ਟੀਵੀ 84 ਦੀ ਟੀਮ ਉਚੇਚਾ ਤੌਰ ਤੇ ਅੱਜ ਪਹੁੰਚੀ ਹੈਗੀ ਆਪਣੇ ਨਿਹੰਗ ਸਿੰਘਾਂ ਦੇ ਨਾਲ, ਤੇ ਆਪਾਂ ਅੱਜ ਇਹਨਾਂ ਦੇ ਜ਼ੁਬਾਨੀ ਸਾਰੀ ਗੱਲ ਤੁਹਾਡੇ ਤੱਕ ਪਹੁੰਚਾਈ ਹੈਗੀ ਹੈ। ਔਰ 27 ਤਰੀਕ ਤੱਕ ਸਾਡੀ ਟੀਮ ਰੋਜ਼ਾਨਾ ਇੱਥੇ ਸਿੰਘਾਂ ਦੇ ਕੋਲ ਪਹੁੰਚੇਗੀ ਤੇ ਰੋਜ਼ਾਨਾ ਇਹਨਾਂ ਦੇ ਵੱਲੋਂ ਜੋ ਵੀ ਬਿਆਨ ਹੈ, ਜੋ ਵੀ ਹਾਲਾਤਾਂ ਦੇ ਉੱਤੇ ਆਪਣੀ ਰੋਸ਼ਨੀ ਪਾਉਣਗੇ, ਆਪਾਂ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਰਵਾਂਗੇ। ਔਰ ਆਪਾਂ ਖਾਸ ਤੌਰ ਦੇ ਉੱਤੇ ਰਾਜਾ ਜੀ ਦਾ ਔਰ ਸਰ ਕੁਲਵਿੰਦਰ ਸਿੰਘ ਦੋਨੋਂ ਬਾਬਾ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਸਮਾਂ ਕੱਢ ਕੇ ਇਹਨਾਂ ਨੇ ਸਾਡੇ ਨਾਲ ਵਿਚਾਰ ਕੀਤੀ। ਲੈਣੇ ਸਾਰਿਆਂ ਨਾਲ ਫਤਿਹ ਦੀ ਸਾਂਝ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।